ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪਹਿਲਾ ਪਾਣੀ ਜਿਉ ਹੈ। ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਆਪਾਂ ਕਰ ਰਹੇ ਹਾਂ ਪਿਛਲੇ ਕਈ ਰੋਜ਼ਾਂ ਤੋਂ। ਤੇ ਆਪਣੇ ਨਾਲ ਇਸ ਟਾਈਮ ਪੰਜਾਬ ਤੋਂ ਸੁਖਜੀਤ ਸਿੰਘ ਜੀ ਜੁੜ ਚੁੱਕੇ ਨੇ ਤੇ ਆਪਣੇ ਨਾਲ ਗੱਲਬਾਤ ਕਰਨਗੇ। ਸੁਖਜੀਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਪਾਣੀ ਦੇ ਪੱਤਣ ਦੀ ਕੀ ਸਥਿਤੀ ਹੈ, ਕਿੰਨਾ ਪਾਣੀ ਰਹਿ ਗਿਆ ਹੈ, ਕਿੱਦਾਂ ਸਰੋਤ ਨੂੰ ਲੈ ਕੇ ਨਹਿਰੀ ਪਾਣੀ, ਧਰਤੀ ਹੇਠਲੇ ਪਾਣੀ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ, ਉਹਨਾਂ ਮਸਲਿਆਂ ਨੂੰ ਲੈ ਕੇ ਗੱਲਬਾਤ ਕਰ ਚੁੱਕੇ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਾਣੀਆਂ ਦੇ ਨਾਲ ਸੰਬੰਧਿਤ ਹੋ ਚੁੱਕੇ ਜਾਂ ਚੱਲ ਰਹੇ ਜਿਹੜੇ ਮੋਰਚੇ ਆ ਉਹਨਾਂ ਦੇ ਸੰਦਰਭ ਦੇ ਵਿੱਚ। ਵੀ ਆਪਾਂ ਅਕਸਰ ਇਹ ਸੁਣਦੇ ਹਾਂ, ਕਹਿੰਦੇ ਆ ਵੀ ਪਾਣੀ ਬਹੁਤ ਇੱਕ ਮਹੱਤਤਾ ਵਾਲੀ ਜਿਹੜੀ ਇਹ ਚੀਜ਼ ਆ ਤੇ ਇਸ ਨੂੰ ਲੈ ਕੇ ਸੁਹਿਰਦ ਹੋਣਾ ਚਾਹੀਦਾ ਆ। ਪਰ ਜਿਹੜੇ ਚੱਲ ਚੁੱਕੇ ਮੋਰਚੇ ਆ ਜਾਂ ਚੱਲ ਰਹੇ ਮੋਰਚੇ ਦੇ ਵਿੱਚ ਇਹ ਵੀ ਆਪਾਂ ਨੂੰ ਲੱਗਦਾ ਵੀ ਇਦਾਂ ਹੀ ਨਹੀਂ ਆ ਵੀ ਸਾਰੇ ਜਾਣੇ ਵੇਸਲੇ ਨਹੀਂ ਬੈਠੇ, ਕੋਈ ਨਾ ਕੋਈ ਕਿਤੇ ਨਾ ਕਿਤੇ ਜਿਹੜੇ ਆਪਣੇ ਪੱਧਰ ਦੇ ਉੱਤੇ ਉਦਮ ਚੱਲ ਰਹੇ ਆ, ਕਰ ਰਹੇ ਆ, ਉਹਨਾਂ ਦੀ ਚਰਚਾ ਵੀ ਜਿਹੜੀ ਉਹ ਆਪਾਂ ਕਰਾਂਗੇ। ਨਾਲ ਹੀ ਪਾਣੀ 'ਚ ਫੈਲ ਰਿਹਾ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ 'ਚ ਪ੍ਰਦੂਸ਼ਣ, ਉਸ ਦੀ ਵੀ ਜਿਹੜੀ ਉਹ ਆਪਾਂ ਗੱਲ ਕਰਾਂਗੇ। ਸੋ ਸੁਖਜੀਤ ਜੀ, ਗੱਲਬਾਤ ਜੇ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਜਾਂਦੇ ਹਾਂ। ਇਸ ਮੌਕੇ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ, ਕਿਹੜੇ ਕਿਹੜੇ ਪਾਣੀ ਨਾਲ ਸੰਬੰਧਿਤ ਮੋਰਚੇ ਚੱਲ ਹਟੇ ਨੇ ਤੇ ਜਿਹੜੇ ਮੌਜੂਦਾ ਤੌਰ ਦੇ ਉੱਤੇ ਚੱਲ ਰਹੇ ਆ, ਫਿਰ ਆਪਾਂ ਵੇਖਾਂਗੇ ਵੀ ਕਿਹਦਾ ਕੀ ਮੇਨ ਸਪੈਸੀਫਿਕ ਰੀਜ਼ਨ ਰਿਹਾ ਹੈ। ਮੁੱਖ ਤੌਰ ਤੇ ਪਿਛਲੇ ਸਮੇਂ 'ਚ ਲੱਗੇ ਜਾਂ ਚੱਲ ਰਹੇ ਮੋਰਚਿਆਂ ਦੀ ਗੱਲ ਕਰੀਏ ਤਾਂ ਉਹਦੇ 'ਚ ਤਕਰੀਬਨ 4 ਵੱਡੇ ਮੋਰਚੇ ਨੇ। ਮੱਤੇਵਾੜਾ ਮੋਰਚਾ ਹੈ। ਮੱਤੇਵਾੜਾ ਇੰਡਸਟਰੀਅਲ ਪਾਰਕ ਉੱਥੇ ਲੱਗਣਾ ਸੀਗਾ, ਜਿਹਨੂੰ ਟੈਕਸਟਾਈਲ ਪਾਰਕ ਦਾ ਨਾਮ ਵੀ ਦਿੱਤਾ ਗਿਆ ਸੀਗਾ, ਲੇਕਿਨ ਬਾਅਦ ਦੇ ਵਿੱਚ ਉਸਨੂੰ ਕੇਵਲ ਮੱਤੇਵਾੜਾ ਉਦਯੋਗਿਕ ਪਾਰਕ ਦੇ ਨਾਲ ਕੱਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਸਲ ਦੇ ਵਿੱਚ ਹੈ ਸਾਰੀ ਦੀ ਸਾਰੀ ਟੈਕਸਟਾਈਲ ਇੰਡਸਟਰੀ ਜਿਹੜੀ ਆ ਉਹ ਸਤਲੁਜ ਦੇ ਕੰਢੇ ਤੇ ਲਾਉਣ ਦੀ ਪਲੈਨਿੰਗ ਸੀਗੀ। ਇਸ ਤੋਂ ਇਲਾਵਾ ਜੀਰੇ ਜਿਹੜਾ ਸਾਂਝਾ ਮੋਰਚਾ ਲੱਗਿਆ ਹੋਇਆ ਸ਼ਰਾਬ ਫੈਕਟਰੀ ਦੇ ਦੁਆਰਾ ਧਰਤੀ ਹੇਠਲਾ ਪਾਣੀ ਕੰਧਲਾ ਕਰਨ ਦੇ ਸਬੰਧ ਦੇ ਵਿੱਚ ਲੱਗਿਆ। ਮੁਦਕੀ ਮੋਰਚਾ ਲੱਗਿਆ ਜਿਹੜਾ ਜਿਹੜੀਆਂ ਜੋੜੀਆਂ ਨਹਿਰਾਂ ਨੇ ਉਹਨਾਂ ਦੇ ਕੰਕਰੀਟ ਕਰਨ ਦੇ ਵਿਰੋਧ ਦੇ ਵਿੱਚ। ਔਰ ਬੁੱਢੇ ਦਰਿਆ ਵਾਲਾ ਜਿਹੜਾ ਮੋਰਚਾ ਹੈ, ਹਾਲਾਂਕਿ ਇੱਕ ਮੋਰਚੇ ਵਾਂਗ ਪੱਕੇ ਤੌਰ ਤੇ ਚਾਹੇ ਇਹ ਨਹੀਂ ਲੱਗਿਆ, ਲੇਕਿਨ ਪਿਛਲੇ ਕਈ ਸਾਲਾਂ ਤੋਂ ਦੇਖਿਆ ਜਾ ਰਿਹਾ ਕਿ ਲੋਕ ਇਸ ਦੇ ਲਈ ਸੰਘਰਸ਼ ਕਰ ਰਹੇ ਨੇ, ਇਸ ਦੇ ਲਈ ਜਦੋਜਹਿਦ ਕਰ ਰਹੇ ਨੇ। ਤਾਂ ਮੁੱਖ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਾਰਜਸ਼ੀਲ ਹੋਏ ਨੇ, ਉਹ ਇਹਨਾਂ ਤੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਮੱਤੇਵਾੜਾ ਮੋਰਚਾ ਔਰ ਜੀਰਾ ਮੋਰਚਾ ਜਿਹੜਾ ਹੈਗਾ, ਈਵਨ ਮੱਤੇਵਾੜਾ, ਜੀਰਾ ਤੇ ਮੁਦਕੀ ਦਾ ਪਹਿਲਾ ਬੜਾ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਸਰ ਹੋਇਆ ਆ। ਮੁਦਕੀ ਤੇ ਮੱਤੇਵਾੜਾ ਦੇ ਵਿੱਚ ਕੁਝ ਵੱਧ ਸਫਲਤਾ ਜੇਕਰ ਕਹਿ ਲਈਏ ਕਿ ਮਿਲੀ ਹੈ। ਔਰ ਜਿਹੜਾ ਮੁਦਕੀ ਤੇ ਮੱਤੇਵਾੜਾ ਦੇ ਵਿੱਚ, ਜੀਰਾ ਦੇ ਵਿੱਚ ਅਜੇ ਕੁਝ ਲੋੜਾਂ ਹੈਗੀਆਂ ਨੇ ਤੇ ਬੁੱਢੇ ਦਰਿਆ ਦੇ ਉੱਤੇ ਅਜੇ ਲਗਾਤਾਰ ਸੰਘਰਸ਼ ਜਾਰੀ ਹੈਗਾ। ਔਰ ਇਸ ਤੋਂ ਇਲਾਵਾ ਹੁਣ ਕਾਲਾ ਸੰਘਿਆ ਡਰੇਨ ਜਿਹੜੀ ਹੈ ਉਹਦੀ ਸਫਾਈ ਦੇ ਲਈ, ਉਹਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵੀ ਲਾਮਬੰਦੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਉਸ ਤੋਂ ਇਲਾਵਾ ਇੱਕ ਮੁਹਿੰਮ ਜਿਹੜੀ ਬਣਨੀ ਉਹ ਸ਼ੁਰੂ ਹੋਈ ਹੈ ਕਿ ਜਿਹੜਾ ਆਪਣੇ ਇਲਾਕਿਆਂ ਦੇ ਵਾਸਤੇ ਨਹਿਰੀ ਪਾਣੀਆਂ ਦੀ ਮੰਗ ਕਰਦੀ ਕਿਸਾਨਾਂ ਨੇ ਸ਼ੁਰੂ ਕੀਤੀ ਹੈ। ਮੁੱਖ ਤੌਰ ਤੇ 4 ਮੋਰਚੇ ਜਿਹੜੇ ਵੱਡੇ ਪੱਧਰ ਤੇ ਲੱਗੇ ਨੇ, ਜਿਨ੍ਹਾਂ ਦੇ ਉੱਤੇ ਕੰਮ ਹੋਇਆ, ਔਰ 2 ਨਵੀਆਂ ਮੁਹਿੰਮਾਂ ਜਿਹੜੀਆਂ ਨੇ ਸ਼ੁਰੂ ਹੋਈਆਂ। ਜੀ ਜੀ, ਬਿਲਕੁਲ। ਸੋ ਨਹੀਂ, ਬਿਲਕੁਲ ਇਹ ਜਿਹੜੇ ਮੋਰਚੇ ਅਹਿਮ ਨੇ, ਇਹ ਜਿਹੜੀ ਚਰਚਾ ਹੋਣੀ ਇਸ ਦੇ ਉੱਤੇ ਅਹਿਮ ਆ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ, ਕਿੱਦਾਂ। ਸੋ ਜੇ ਆਪਾਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਉਹ ਵਾਲੇ ਮੋਰਚਿਆਂ ਤੋਂ ਸ਼ੁਰੂ ਕਰੀਏ, ਜਿੱਦਾਂ ਜੀਰੇ ਮੋਰਚੇ ਦੀ ਗੱਲ ਕਰ ਰਹੇ ਆ, ਬੁੱਢੇ ਦਰਿਆ ਦੇ ਮੋਰਚੇ ਦੀ ਗੱਲ ਕਰ ਰਹੇ ਆ, ਇੱਥੋਂ ਤੱਕ ਕਿ ਜਿਹੜਾ ਆਪਣਾ ਮੱਤੇਵਾੜੇ ਵਾਲਾ ਆ, ਕਿਉਂਕਿ ਜੇ ਟੈਕਸਟਾਈਲ ਆਉਂਦੀ ਆ ਤੇ ਉਹਦੇ ਨਾਲ ਪਾਣੀ ਦਾ ਪ੍ਰਦੂਸ਼ਣ ਤਾਂ ਆਲੇ ਦੁਆਲੇ ਦਾ ਪ੍ਰਦੂਸ਼ਣ ਜਿਹੜਾ ਉਹ ਵੱਧਦਾ ਆ। ਇਸ ਟਾਈਮ ਪੰਜਾਬ ਦੇ ਵਿੱਚ, ਪੰਜਾਬ ਦੇ ਪਾਣੀਆਂ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਕਿੱਦਾਂ ਆ, ਜੇ ਉਹਦੇ ਨਾਲ ਸੰਬੰਧਿਤ ਕੋਈ ਜਾਣਕਾਰੀਆਂ ਆਪਣੇ ਕੋਲ ਹੋਣ। ਪ੍ਰਦੂਸ਼ਣ ਦੀ ਸਥਿਤੀ ਦੇ ਬਾਰੇ ਮੈਂ ਜੇਕਰ ਤੁਹਾਡੇ ਨਾਲ 2 ਦਸਤਾਵੇਜ਼ ਸਾਂਝੇ ਕਰਾਂ ਤਾਂ ਪਿੱਛੇ ਜਿਹੇ ਪ੍ਰੋਫੈਸਰ ਪੁਨੀਤਪਾਲ ਚੀਮਾ ਹੁਣਾਂ ਨੇ ਬੁੱਢੇ ਨਾਲੇ ਦੇ ਦੁਆਲੇ ਇੱਕ ਖੋਜ ਪਰਚਾ ਕੀਤਾ ਸੀ, ਖੋਜ ਕਰਕੇ ਉਸਦਾ ਪਰਚੇ ਛਾਪੇ ਸਨ। ਠੀਕ ਹੈ। ਕੀ ਕੀਤਾ ਕਿ ਬੁੱਢੇ ਨਾਲੇ ਦੇ ਦੁਆਲੇ ਸਬਜ਼ੀਆਂ ਲਗਾਈਆਂ ਗਈਆਂ, ਉਸਦੇ ਲਾਗਲੇ ਏਰੀਏ ਦੇ ਵਿੱਚ। ਹੋਇਆ ਕਿ ਜਿਹੜੀ ਆਮ ਮਾਰਕੀਟ ਦੇ ਵਿੱਚੋਂ, ਮੰਡੀ ਦੇ ਵਿੱਚੋਂ ਸਬਜ਼ੀ ਲੈਣੇ ਆ,
ਉਹਨਾਂ ਸਬਜ਼ੀਆਂ ਦਾ ਬੁੱਢੇ ਨਾਲੇ ਦੇ ਪ੍ਰਭਾਵ ਹੇਠਲੇ ਜਿਹੜੇ ਇਲਾਕੇ ਨੇ ਉੱਥੇ ਉਗਾਈਆਂ ਗਈਆਂ ਸਬਜ਼ੀਆਂ ਦੇ ਨਾਲ ਜਦੋਂ ਕੰਪੈਰੀਜ਼ਨ ਕੀਤਾ ਗਿਆ, ਤਾਂ ਜਿਹੜੀਆਂ ਬੁੱਢੇ ਨਾਲੇ ਦੇ ਦੁਆਲੇ ਉਗਾਈਆਂ ਗਈਆਂ ਸੀਗੀਆਂ, ਉਹਦੇ ਪ੍ਰਭਾਵ ਵਾਲੇ ਇਲਾਕੇ ਦੇ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਸੀਗੀਆਂ, ਉਹਨਾਂ ਦੇ ਵਿੱਚ ਹੈਵੀ ਮੈਟਲਸ ਦੀ ਜਿਹੜੀ ਕੁਆਂਟੀਟੀ ਹੈ ਉਹ ਕਾਫੀ ਜ਼ਿਆਦਾ ਪਾਈ ਗਈ ਸੀ। ਔਰ ਦੂਜਿਆਂ ਦੇ ਜਿਹੜੀ ਪਰਮਿਸਿਬਲ ਲਿਮਿਟ, ਹਾਂਜੀ ਹਾਂਜੀ, ਜਿਹੜੀ ਇਜਾਜ਼ਤ ਵਾਲੀ ਲਿਮਿਟ ਹੈਗੀ ਆ ਉਸ ਤੋਂ ਬਹੁਤ ਜ਼ਿਆਦਾ ਸੀ। ਓਕੇ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਖੋਜ ਦੇ ਉੱਪਰ ਕੰਮ ਕੀਤਾ ਸੀਗਾ। ਉਹਦੇ 'ਚ ਉਹਨਾਂ ਨੇ ਜ਼ਮੀਨ ਦੇ ਹੇਠਲਾ ਜਿਹੜਾ ਪਾਣੀ ਹੈ, ਹੂੰ, ਬੁੱਢੇ ਨਾਲੇ ਨੇ ਕਿੰਨਾ ਕੁ ਪ੍ਰਭਾਵਿਤ ਕੀਤਾ ਜ਼ਮੀਨੀ ਪਾਣੀ ਨੂੰ, ਕਿਉਂਕਿ ਲਗਾਤਾਰ ਪਾਣੀ ਜਿਹੜਾ ਹੈਗਾ ਉਹ ਰਿਸਦਾ ਤਾਂ ਹੈਗਾ ਹੀ ਆ ਹੂੰ, ਜ਼ਮੀਨ ਦੇ ਉੱਤੇ, ਜਾਂ ਜਿਹੜਾ ਜ਼ਮੀਨੀ ਤਲ ਦੇ ਉੱਤੇ ਹੁੰਦਾ ਆ। ਹੂੰ, ਤਾਂ 100 ਫੁੱਟ ਤੱਕ ਜਿਹੜੇ ਬੋਰ ਨੇ, ਜਿਹੜੇ ਬੋਰਾਂ ਦੇ ਵਿੱਚ ਤਾਂ 100 ਫੁੱਟ ਤੱਕ ਦੇ ਬੋਰ ਹੈਗੇ ਨੇ, ਉੱਥੋਂ ਪਾਣੀ ਆ ਰਿਹਾ, ਉਹ ਤੇ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ। ਇਵਨ ਬੁੱਢੇ ਨਾਲੇ ਦੇ ਨੇੜਲਾ ਜਿਹੜਾ ਇਲਾਕਾ ਹੈ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤਾਂ ਲੋਕ ਦੱਸਦੇ ਨੇ ਕਿ ਉਹਨਾਂ ਨੂੰ ਹੁਣ ਬੋਰ ਕਰਨ ਦੀ ਇਜਾਜ਼ਤ ਨਹੀਂ ਹੈਗੀ। ਉਹਨਾਂ ਠੀਕ। ਨੂੰ ਮਾਰਕੀਟ ਕਮੇਟੀ ਜਿਹੜੀ ਆ ਉਹ ਸਪਲਾਈ ਕਰਦੀ ਹੈ ਪਾਣੀ। ਹੂੰ, ਬੋਰ ਕਰਨ ਦੀ ਇਜਾਜ਼ਤ ਇਸੇ ਕਰਕੇ ਨਹੀਂ ਹੈ, ਅਦਰਵਾਈਜ਼ ਬਾਕੀ ਸਾਰੇ ਲੁਧਿਆਣੇ ਦੇ ਵਿੱਚ ਹੈਗੀ ਹੈ, ਹੂੰ, ਕਿਉਂਕਿ ਜੇਕਰ ਬੋਰ ਕਰਨਗੇ ਤਾਂ ਉਸ ਚੀਜ਼ ਦਾ ਰੌਲਾ ਪਏਗਾ। ਹੂੰ, ਤਾਂ ਜਿਹੜੇ ਉਹਨਾਂ ਨੇ ਬੋਰਾਂ ਦਾ ਇੰਪੈਕਟ ਐਨਾਲਿਸਿਸ ਕੀਤਾ, 100 ਹੂੰ, ਫੁੱਟ ਤੱਕ ਜਿਹੜੇ ਬੋਰ ਨੇ ਉਹ ਤਾਂ ਗੰਦਲਾ ਹੋ ਚੁੱਕਿਆ ਪਾਣੀ, 100 ਫੁੱਟ ਤੋਂ ਥੱਲੇ ਅਜੇ ਜਿਹੜਾ ਹੈਗਾ ਉਹ ਕੁਝ ਬਚਾ ਹੈਗਾ ਆ। ਤਾਂ ਪ੍ਰਦੂਸ਼ਣ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈਗਾ ਇਹਨਾਂ ਨੇ ਗੰਦਲਾ ਕੀਤਾ ਆ। ਅਹ, ਹੂੰ, ਅਲੱਗ-ਅਲੱਗ ਜਗ੍ਹਾ ਦੀ ਅਲੱਗ-ਅਲੱਗ ਇਹਦੇ 'ਚ ਰਿਪੋਰਟ ਹੈਗੀ ਹੈ। ਜਿਹੜਾ ਜਿਵੇਂ ਜੀਰੇ ਨਾਲ ਸੰਬੰਧਿਤ ਸੀ ਉਹਦੇ 'ਚ ਕੁਝ ਵੱਖਰੇ ਤੱਤ ਪਾਏ ਗਏ ਸੀ, ਇੱਥੋਂ ਵਾਲਿਆਂ ਦੇ ਵਿੱਚ ਵੱਖਰੇ ਤੱਤ ਪਾਏ ਗਏ। ਹੂੰ। ਡਿਪੈਂਡ ਕਰਦਾ ਕਿ ਕਿੱਦਾਂ ਦਾ ਜਿਹੜਾ ਡਿਸਚਾਰਜ ਹੈਗਾ ਉਹਦੇ ਵਿੱਚ ਕੋਈ ਇੰਡਸਟਰੀਜ਼ ਜਿਹੜੀਆਂ ਨੇ ਉਹ ਪਾ ਰਹੀਆਂ ਨੇ। ਠੀਕ। ਤੇ ਮੋਸਟਲੀ ਫਿਰ ਸੁਖਜੀਤ ਸਿੰਘ ਜੀ ਆਪਾਂ ਇਹ ਦੇਖਿਆ ਵੀ ਜਿੱਥੇ ਇੰਡਸਟਰੀ ਆ ਉੱਥੇ ਪਾਣੀ ਜ਼ਿਆਦਾ ਪਲੀਤ ਹੋ ਰਿਹਾ। ਜ਼ਿਆਦਾਤਰ ਉੱਥੇ ਜਿਹੜੀ ਮੁੱਖ ਤੌਰ ਤੇ ਇੰਡਸਟਰੀ ਹੈਗੀ ਆ ਉਹ ਜ਼ਿਆਦਾਤਰ ਪਲੀਟ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਹੱਦ ਤੱਕ ਜਿਹੜਾ ਬੁੱਢੇ ਨਾਲੇ ਦਾ ਮਸਲਾ ਹੈਗਾ, ਇੱਥੇ ਜਿਹੜੀਆਂ ਡੇਅਰੀਆਂ ਨੇ ਖਾਸ ਕਰਕੇ, ਉਹ ਡੇਅਰੀਆਂ ਆਪਣਾ ਗੋਬਰ ਉਸੇ ਤਰੀਕੇ ਦੇ ਨਾਲ ਜਿਹੜਾ ਉਹਨੂੰ ਸੀਵਰੇਜ ਦੇ ਵਿੱਚ ਵਹਾ ਦੇਣਾ, ਸੀਵਰੇਜ ਅੱਗੋਂ ਬੁੱਢੇ ਦਰਿਆ ਦੇ ਵਿੱਚ ਡਰੇਨ ਹੁੰਦਾ ਆ, ਤਾਂ ਉਹਦੇ ਨਾਲ ਵੀ ਦਿੱਕਤ ਆ ਰਹੀ ਹੈ। ਲੇਕਿਨ ਵੱਡਾ ਜੇਕਰ ਹੱਥ ਹੈਗਾ ਤਾਂ ਉਹ ਜਿਹੜਾ ਇੰਡਸਟਰੀ ਦਾ ਹੈ। ਉਸ ਤੋਂ ਇਲਾਵਾ ਲੁਧਿਆਣੇ ਦੇ ਬੁੱਢੇ ਨਾਲੇ ਦੇ ਕੇਸ ਦੇ ਵਿੱਚ ਖਾਸ ਕਰਕੇ ਨਾਲ ਡੇਅਰੀਆਂ ਦਾ ਯੋਗਦਾਨ ਹੈਗਾ। ਇਸ ਤੋਂ ਇਲਾਵਾ ਜੇਕਰ ਮੱਤੇਵਾੜੇ ਵਾਲੇ ਆਪਾਂ ਫੈਕਟਰ ਦੀ ਗੱਲ ਕਰਦੇ ਸੀ ਤਾਂ ਉੱਥੇ ਦਾ ਟੈਕਸਟਾਈਲ ਇੰਡਸਟਰੀ ਜਿਹੜੀ ਉਹ ਮੁਕੰਮਲ ਰੂਪ 'ਚ ਜ਼ਿੰਮੇਵਾਰ ਹੋਣੀ ਸੀਗੀ। ਜੀਰੇ ਵਾਲੇ ਕੇਸ ਦੇ ਵਿੱਚ ਮੁਕੰਮਲ ਰੂਪ 'ਚ ਇੰਡਸਟਰੀ ਜ਼ਿੰਮੇਵਾਰ ਹੈ। ਔਰ ਜੀਰੇ ਤੋਂ ਇਲਾਵਾ ਜਿਹੜੀ ਕਾਲਾ ਸੰਘਿਆ ਡਰੇਨ ਦੀ ਆਪਾਂ ਗੱਲ ਕਰਦੇ ਸਾਂ, ਉੱਥੇ ਵੀ ਮੁਕੰਮਲ ਰੂਪ 'ਚ ਜਿਹੜੀ ਇੰਡਸਟਰੀ ਆ ਉਹ ਜ਼ਿੰਮੇਵਾਰ ਹੈ। ਤੇ ਕੀ ਬਾਕੀ ਥਾਵਾਂ ਦੇ ਉੱਤੇ ਜਿੱਥੇ ਖੇਤੀਬਾੜੀ ਵਾਲਾ ਬਾਕੀ ਇਲਾਕਾ ਆ ਉੱਥੇ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਕਿੱਦਾਂ ਦੇਖਿਆ ਜਾ ਰਿਹਾ? ਖੇਤੀਬਾੜੀ ਵਾਲੇ ਇਲਾਕੇ ਦੇ ਵਿੱਚ ਹਾਲਾਂਕਿ ਜਿਹੜੇ ਪੰਜਾਬ ਦੇ, ਜੇਕਰ ਮੈਂ ਪੱਛਮੀ ਹਲਕਿਆਂ ਦੀ ਗੱਲ ਕਰਾਂ, ਹੂੰ। ਤਾਂ ਪੱਛਮੀ ਹਲਕੇ ਜਿਹੜੇ ਨੇ, ਜਿਸ ਤਰ੍ਹਾਂ ਜੇਕਰ ਮੈਂ ਉੱਤਰ ਪੱਛਮ ਦੀ ਗੱਲ ਕਰਾਂ, ਜਿਸ 'ਚ ਅੰਮ੍ਰਿਤਸਰ, ਗੁਰਦਾਸਪੁਰ ਵਗੈਰਾ ਆ ਜਾਂਦੇ ਨੇ, ਜੀ। ਆਰਸੈਨਿਕ ਦੇ ਕਾਫੀ ਪ੍ਰਭਾਵ ਹੇਠ ਹੈਗੇ ਨੇ। ਠੀਕ ਹੈ। ਇਸੇ ਤਰ੍ਹਾਂ ਹੀ ਹਾਲਾਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਸਮੱਸਿਆ ਹੈਗੀ ਹੈ। ਮੋਗਾ ਯੂਰੇਨੀਅਮ ਦੇ ਪ੍ਰਭਾਵ ਹੇਠ ਹੈਗਾ ਆ। ਸੋ ਆਰਸੈਨਿਕ ਦਾ ਜਿਹੜਾ ਕਾਫੀ ਜ਼ਿਆਦਾ ਪ੍ਰਭਾਵ ਹੈਗਾ ਉਹ ਅੰਮ੍ਰਿਤਸਰ ਇਲਾਕਾ ਔਰ ਜਿਹੜਾ ਨਾਰਥ ਪੰਜਾਬ ਦਾ ਹੈਗਾ ਆ, ਜਾਂ ਉੱਤਰ ਪੱਛਮ ਕਹਿ ਲਈਏ, ਉਹ ਇਲਾਕੇ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਪੂਰਬਲਾ ਹਿੱਸਾ ਆ, ਦੱਖਣ ਪੂਰਬ ਦਾ ਹਿੱਸਾ ਆ, ਚੰਡੀਗੜ੍ਹ ਔਰ ਇਸਦੇ ਨਾਲ ਲੱਗਦੇ ਇਲਾਕਿਆਂ ਦਾ, ਉਹ ਫਲੋਰਾਈਡ ਦੇ ਪ੍ਰਭਾਵ ਦੇ ਹੇਠ ਕਾਫੀ ਜ਼ਿਆਦਾ ਹੈਗਾ। ਤੇ ਇਹ ਤਾਂ ਸੁਖਜੀਤ ਸਿੰਘ ਜੀ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਪਾਣੀ ਦੇ ਵਿੱਚ ਜਿਹੜੇ ਹੈਵੀ ਮੈਟਲਸ ਜਾਂ ਜਿਹੜੇ ਤੁਸੀਂ ਇੱਦਾਂ ਦੇ ਰਸਾਇਣਾਂ ਦੇ ਇਹਨਾਂ ਦੀ ਗੱਲ ਕਰ ਰਹੇ, ਇਹਨਾਂ ਤੱਤਾਂ ਦੀ ਜਿਹੜੀ ਇਹ ਗੱਲ ਆਪਾਂ ਕਰ ਰਹੇ ਹਾਂ ਵੀ ਇਹਦਾ ਸਿਹਤ ਦੇ ਉੱਤੇ ਪ੍ਰਭਾਵ ਬਹੁਤ ਭੈੜਾ ਆ। ਇਹ ਅੱਜ ਦਾ ਨਹੀਂ, ਆਪਾਂ ਕਦ ਦਾ ਦੇਖ ਰਹੇ ਹਾਂ। ਪੰਜਾਬ ਜਿੱਥੇ ਇੱਦਾਂ ਦੀ ਕੋਈ ਗੱਲ ਨਹੀਂ ਸੀ, ਹੁਣ ਕੈਂਸਰ ਦੀਆਂ ਟ੍ਰੇਨਾਂ ਚੱਲਦੀਆਂ ਹੋਣ। ਇਹ ਕਿਤੇ ਨਾ ਕਿਤੇ ਆਪਣਾ ਇੱਕ ਜਿਹੜਾ ਸਰੋਤ ਆ ਉਹਨੂੰ ਪਲੀਤ ਕਰਕੇ, ਉਹਨੂੰ ਆਪ ਗੰਦਲਾ ਕਰਕੇ, ਕਿਉਂਕਿ ਚਲੋ ਇੱਕ ਦੀ ਨਹੀਂ, ਕਈਆਂ ਦੀ ਇਸ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਆ। ਆਪਾਂ ਇਸ ਸਥਿਤੀ ਤੱਕ ਪਹੁੰਚੇ ਹਾਂ ਤੇ ਇਹਦੇ ਨਿਵਾਰਣ ਨੂੰ ਲੈ ਕੇ ਕੀ ਜਿਹੜੀਆਂ ਆ ਸਰਕਾਰ ਦੀਆਂ ਕੁਛ ਨੀਤੀਆਂ ਹਨ ਜਾਂ ਕੀ ਸੋਚਿਆ ਜਾ ਰਿਹਾ ਆ? ਕਿਉਂਕਿ ਜੀਰੇ ਦੇ ਵਿੱਚ ਆਪਾਂ ਦੇਖ ਰਹੇ ਸੀਗੇ ਵੀ ਉਹ ਫੈਕਟਰੀ ਬੋਰ ਕਰਕੇ ਸਿੱਧਾ ਹੀ ਗੰਦਾ ਪਾਣੀ ਥੱਲੇ ਜਿਹੜਾ ਉਹ ਸੁੱਟਣ ਲੱਗ ਗਏ। ਤੇ ਸੋ ਇਸ ਨੂੰ ਲੈ ਕੇ ਕੀ ਨੀਤੀਆਂ ਦੇਖ ਰਹੇ ਆ ਆਪਾਂ?
ਦੇਖੋ, ਕਿਸੇ ਵੀ ਸਮੱਸਿਆ ਦੇ ਹੱਲ ਦੇ ਚਾਰ ਤਰੀਕੇ ਹੁੰਦੇ ਨੇ। ਇੱਕ ਵਿਧਾਨਿਕ ਤਰੀਕਾ ਹੁੰਦਾ ਹੈ, ਜਿਹੜੇ ਵਿਧਾਨ ਘਾੜੇ ਹੁੰਦੇ ਨੇ ਉਹਨਾਂ ਨੇ ਨਿਯਮ ਬਣਾਉਣੇ ਹੁੰਦੇ ਨੇ, ਉਹ ਨਿਯਮ ਉਸ ਤਰ੍ਹਾਂ ਦੇ ਬਣਾ ਦੇਣ, ਜਿਸ ਤਰ੍ਹਾਂ ਖਾਸ ਕਰਕੇ ਤੁਹਾਡੇ ਪੱਛਮੀ ਮੁਲਕਾਂ ਦੇ ਵਿੱਚ ਨਿਯਮ ਹੈਗੇ ਨੇ। ਕੁਝ ਜੀ। ਦਿਨ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ, ਉਹਨਾਂ ਨੇ ਦੱਸਿਆ ਕਿ ਧਰਤੀ ਹੇਠਾਂ ਪਾਣੀ ਪਾਉਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ, ਹਨਾ। ਹੂੰ, ਇੱਕ ਵਿਧਾਨ ਘਾੜਿਆਂ ਨੇ ਵਿਧਾਨਿਕ ਤਰੀਕਾ ਹੈ, ਦੂਸਰਾ ਤਰੀਕਾ ਹੁੰਦਾ ਆ ਜਿਨ੍ਹਾਂ ਨੇ ਉਸਨੂੰ ਲਾਗੂ ਕਰਨਾ ਆ, ਹੂੰ, ਬਿਊਰੋਕ੍ਰੇਸੀ ਦਾ, ਹੂੰ, ਐਗਜ਼ੀਕਿਊਸ਼ਨ ਦਾ। ਪਰ ਤੀਸਰਾ ਤਰੀਕਾ ਹੈਗਾ ਕਿ ਜੇਕਰ ਵਿਧਾਨ ਘਾੜੇ ਕਰਦੇ ਨੇ, ਬਿਊਰੋਕ੍ਰੇਸੀ ਨਹੀਂ ਕਰ ਰਹੀ ਜਾਂ ਵਿਧਾਨ ਘਾੜੇ ਨਹੀਂ ਕਰ ਰਹੇਗੇ, ਫਿਰ ਤੁਸੀਂ ਲੀਗਲ ਤਰੀਕੇ ਦੇ ਨਾਲ ਫਾਈਟ ਕਰੋ। ਹੂੰ, ਲੇਕਿਨ ਜੇਕਰ ਇਹ ਤਰੀਕੇ ਕਾਰਗਰ ਨਹੀਂ ਹੈਗੇ ਤਾਂ ਦੈਨ ਜਿਹੜਾ ਆਖਰੀ ਰਾਹ ਜਾਂ ਚੌਥਾ ਰਾਹ ਕਹਿ ਲਈਏ ਬਚਦਾ ਹੈਗਾ, ਉਹ ਸੰਘਰਸ਼ ਦਾ ਰਾਹ ਜਾਂਦਾ, ਜਿਹਦੇ 'ਚ ਲੋਕ ਸੰਘਰਸ਼ ਕਰਦੇ ਨੇ। ਜਿਹਦੀ ਇੱਕ ਮਿਸਾਲ ਕਿਸਾਨ ਮੋਰਚਾ ਸੀ। ਕਿਸਾਨ ਮੋਰਚੇ ਤੋਂ ਬਾਅਦ ਲੱਗੇ ਇਹ ਸਾਰੇ ਹੀ ਮੋਰਚੇ ਨੇ। ਹੂੰ, ਹੂੰ, ਸਮੱਸਿਆ ਇਹ ਹੈਗੀ ਹੈ ਕਿ ਖਾਸ ਕਰਕੇ ਵਿਧਾਨਿਕ ਤਰੀਕਾ ਤੇ ਐਗਜ਼ੀਕਿਊਟਿਵ ਤਰੀਕਾ ਕਿਤੇ ਨਾ ਕਿਤੇ ਕਾਰਜਸ਼ੀਲ ਪਿਛਲੇ ਸਮੇਂ 'ਚ ਬਹੁਤ ਘੱਟ ਰਿਹਾ ਜਾਂ ਇੰਪੈਕਟਫੁਲ ਘੱਟ ਰਿਹਾ ਆ। ਪਰ ਹੂੰ, ਜਿਹੜਾ ਲੋਕ ਸੰਘਰਸ਼ ਹੈ, ਲੋਕਾਂ ਦੇ ਜਾਗਰੂਕ ਹੋਣ ਨੇ ਉਸਨੂੰ ਦੁਬਾਰੇ ਕਾਰਜਸ਼ੀਲ ਕੀਤਾ ਆ। ਜਿਸ ਤਰ੍ਹਾਂ ਦੇ ਨਾਲ ਕਿਸਾਨ ਮੋਰਚੇ ਦੇ ਵਿੱਚ ਲੋਕਾਂ ਨੇ ਇੱਕ ਪ੍ਰਭਾਵ ਕ੍ਰੀਏਟ ਕੀਤਾ, ਉਸ ਤੋਂ ਬਾਅਦ ਉਹ ਵਾਪਸ ਹੋਏ, ਜਿਹੜੇ ਜੀ। ਕਿਸਾਨੀ ਬਿੱਲ ਹੈਗੇ ਨੇ ਵਾਪਸ ਹੂੰ, ਹੁੰਦੇ ਆ। ਉਸੇ ਤਰ੍ਹਾਂ ਹੀ ਲੋਕਾਂ ਨੇ ਮੋਰਚਾ ਲੜਿਆ, ਮੱਤੇਵਾੜਾ ਮੋਰਚਾ, ਉੱਥੇ ਇਕੱਠ ਹੁੰਦੇ ਨੇ, ਲੋਕ ਜਾਗਰੂਕ ਹੁੰਦੇ ਰਹੇ। ਉੱਥੇ ਨਾਲ ਦੀ ਨਾਲ ਜਿਹੜੀ ਆ ਉਹ ਲੀਗਲ ਫਾਈਟ ਇੱਕ ਤਰੀਕੇ ਦੇ ਨਾਲ ਚੱਲਦੀ ਰਹੀ। ਐਨਜੀਟੀ ਦੇ ਵਿੱਚ ਪੈਰਲਲ ਕੇਸ ਚੱਲਦਾ ਸੀਗਾ ਉਹਦਾ, ਜਿੱਥੇ ਲੋਕ ਉਹਦੇ ਲਈ ਪ੍ਰਦਰਸ਼ਨ ਕਰਦੇ ਸੀਗੇ। ਵੱਖ-ਵੱਖ ਸਮੇਂ ਤੇ ਅਲੱਗ-ਅਲੱਗ ਕਾਲਸ ਹੁੰਦੀਆਂ ਸੀ। ਉੱਥੇ ਐਨਜੀਟੀ ਦੇ ਵਿੱਚ ਕੇਸ ਵੀ ਚੱਲ ਰਿਹਾ ਸੀ। ਨਾਲ ਦੀ ਨਾਲ ਜਿਹੜਾ ਸਿਸਟਮ ਦੇ ਨਾਲ ਮੀਟਿੰਗਸ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ। ਹਾਲਾਂਕਿ ਸਿਸਟਮ ਅਵੋਇਡ ਕਰਦਾ ਰਿਹਾ ਉਸਨੂੰ, ਲੇਕਿਨ ਪਬਲਿਕ ਪ੍ਰੈਸ਼ਰ ਦੇ ਹੇਠ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਇਨਵੋਲਵ ਕਰਨਾ ਪਿਆ, ਦੈਨ ਜਾ ਕੇ ਜਿਹੜਾ ਹੈਗਾ ਉਹ ਮੱਤੇਵਾੜਾ ਰੱਦ ਹੁੰਦਾ ਆ। ਹੂੰ, ਹੁਣ ਇਸੇ ਤਰ੍ਹਾਂ ਹੀ ਜਿਹੜਾ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਮੁੱਦਕੀ ਵਾਲਾ ਕੇਸ ਆ ਜਾਂ ਜਿਹਦੇ ਵਾਲਾ ਕੇਸ ਆ, ਹੂੰ, ਹੂੰ, ਲੰਮਾ ਸਮਾਂ ਲੋਕਾਂ ਨੇ ਸੰਘਰਸ਼ ਲੜਿਆ, ਮਜਬੂਰ ਹੋਈਆਂ ਸਰਕਾਰਾਂ ਉਹਨਾਂ ਨੂੰ ਜੀਰੇ ਸਾਲ ਤੋਂ ਪਿੱਛੋਂ ਨਾ ਇੱਕ ਜਿਹੜਾ ਪੰਜਾਬ ਪ੍ਰਦੂਸ਼ਣ ਕਾਬੂ ਕਰ ਬੋਰਡ ਹੈ, ਉਹ ਐਨਓਸੀ ਜਾਰੀ ਕਰਦਾ ਹੁੰਦਾ, ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਕਰਦਾ ਆ ਕਿਸੇ ਹੂੰ, ਵੀ ਇੰਡਸਟਰੀ ਨੂੰ ਚੱਲਣ ਦੇ ਲਈ। ਸੋ ਉਸਨੇ ਇਸ ਵਾਰ ਸਰਟੀਫਿਕੇਟ ਨਹੀਂ ਜਾਰੀ ਕੀਤਾ ਹੈਗਾ ਤੇ ਕਿਹਾ ਗਿਆ ਕਿ ਉਹ ਸਰਟੀਫਿਕੇਟ ਜਿਹੜੇ ਆ ਉਹ ਨਹੀਂ ਜਾਰੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਇੰਡਸਟਰੀ ਨੂੰ, ਜਿਹੜੀ ਮਾਲ ਬਰੋਸੀ ਸੀਗੀ। ਇਸੇ ਤਰ੍ਹਾਂ ਹੀ ਚਾਹੇ ਮੁੱਦਕੀ ਮੋਰਚਾ ਆ, ਉਥੇ ਉਹਦੇ ਵੀ ਲੋਕ ਪ੍ਰਭਾਵ ਦੇ ਹੇਠ ਨਹਿਰਾਂ ਦਾ ਕੰਕਰੀਟ ਕਰਨ ਜਿਹੜਾ ਹੈ ਉਹ ਰੁਕਿਆ ਆ। ਤਾਂ ਸੰਘਰਸ਼ ਵਾਲਾ ਰਾਹ ਜਿਹੜਾ ਹੈ ਉਹ ਕਿਤੇ ਨਾ ਕਿਤੇ ਜ਼ਿਆਦਾ ਕਾਰਗਰ ਸਾਬਿਤ ਹੋ ਰਿਹਾ ਆ। ਹੂੰ। ਸੋ ਬਿਲਕੁਲ ਸੁਰਜੀਤ ਸਿੰਘ ਜੀ, ਆਪਾਂ ਦੇਖ ਹੀ ਰਹੇ ਹਾਂ ਵੀ ਅਕਸਰ ਉੱਥੇ ਦੀਆਂ ਸਰਕਾਰਾਂ ਚੁੱਪ ਵੱਟ ਬੈਠੀਆਂ ਰਹਿੰਦੀਆਂ ਆ ਜਾਂ ਬੋਲੀਆਂ ਹੋਈਆਂ ਬੈਠੀਆਂ ਰਹਿੰਦੀਆਂ ਆ। ਤੇ ਅੱਜ ਹੀ ਆਪਾਂ ਦੇਖ ਰਹੇ ਸੀਗੇ, ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਖੇਤੀ ਨੀਤੀ ਇਹਨਾਂ ਨੇ ਫਿਰ ਮੋਹਰੇ ਅੱਗੇ ਪੋਸਟਪੋਨ ਜਿਹੜੀ ਉਹ ਹੂੰ, ਕਰ ਦਿੱਤੀ ਆ। ਸੋ ਹੁਣ ਦੇਖੋ ਹੂੰ, ਅਜਿਹੀਆਂ ਚੀਜ਼ਾਂ ਦੇ ਨਾਲ ਕਿੱਦਾਂ ਦਾ ਫਰਕ ਪੈਂਦਾ ਆ। ਪਾਣੀ ਨੂੰ ਲੈ ਕੇ ਵੀ ਜਿਹੜੀ ਨੀਤੀ ਆ ਉਸ ਦੇ ਉੱਤੇ ਕੀ ਆ, ਰਿਪੋਰਟ ਜ਼ਰੂਰ ਵਿਧਾਨ ਹੂੰ, ਸਭਾ 'ਚ ਇਹਨਾਂ ਨੇ ਪੇਸ਼ ਕੀਤੀ ਆ। ਸੋ ਆਪਾਂ ਹੁਣ ਹੂੰ, ਜੇ ਮੁੱਦਕੀ ਮੋਰਚੇ ਦੀ ਸੁਖਜੀਤ ਸਿੰਘ ਦੀ ਗੱਲ ਕਰੀਏ, ਇਹ ਏਡਾ ਵੱਡਾ ਹੂੰ, ਮਸਲਾ ਕਿਉਂ ਬਣਿਆ ਵੀ ਜਿਹੜਾ ਕੰਕਰੀਟ ਥੱਲੇ ਲਾਉਣ ਨੂੰ ਲੈ ਕੇ? ਕਿਉਂਕਿ ਉੱਥੇ ਨਾਲ ਕਲੇਮ ਇਹ ਵੀ ਆ ਰਹੇ ਆ ਵੀ ਭਾਈ ਉਹ ਸੇਮ ਵਾਲਾ ਇਲਾਕਾ ਆ, ਜੇ ਅਸੀਂ ਕੰਕਰੀਟ ਲਾਵਾਂਗੇ ਤਾਂ ਤੁਹਾਡੀ ਜਿਹੜੀ ਉੱਥੇ ਦੀ ਜ਼ਮੀਨ ਆ ਵਾਹੁਣ ਲਾਇਕ ਜਿਹੜੀ ਉਹ ਹੋ ਜਾਊਗੀ, ਤੁਹਾਡੀ ਸੇਮ ਦੀ ਸਮੱਸਿਆ ਜਿਹੜੀ ਉਹ ਹਟ ਜਾਊਗੀ। ਤੇ ਪਰ ਆਪਾਂ ਨਾਲ ਦੇ ਨਾਲ ਇਹ ਵੀ ਦੇਖਦੇ ਹਾਂ ਵੀ ਰੀਚਾਰਜ ਦੇ ਐਫਰਟ ਤੇ ਰੀਚਾਰਜ ਜਿਹੜਾ ਨਹਿਰ ਦੇ ਪਾਣੀ ਦੀ ਜਾਂਦੇ ਜਿਹੜਾ ਜੇ ਥੱਲੋਂ ਕੰਕਰੀਟ ਨਹੀਂ ਆ ਤਾਂ ਉਹ ਵੀ ਰੁਕਦਾ ਆ। ਇੱਥੇ ਕੀ ਇਸ ਹੂੰ। ਟਾਈਮ ਹੁਣ ਚਰਚਾ ਕੀ ਆ, ਲੋਕਾਂ ਦਾ ਕੀ ਇਸ ਦੇ ਵਿੱਚ ਮੰਗ ਆ? ਦੇਖੋ, ਜਿੱਥੋਂ ਤੱਕ ਤਾਂ ਸੇਮ ਵਾਲੀ ਸਮੱਸਿਆ ਦੀ ਗੱਲ ਆ, ਪਹਿਲੀ ਗੱਲ ਤਾਂ ਨਹਿਰ ਦੇ ਨਾਲ ਲੱਗਦਾ ਸਾਰਾ ਇਲਾਕਾ, ਕਿਉਂਕਿ ਹਰੀਕੇ ਪੱਤਣ ਤੋਂ ਦੋਵੇਂ ਨਹਿਰਾਂ ਨਿਕਲਦੀਆਂ ਨੇ। ਹੂੰ, ਹੂੰ, ਨਹਿਰਾਂ ਦੇ ਨਾਲ ਲੱਗਦਾ ਸਾਰੇ ਦਾ ਸਾਰਾ ਇਲਾਕਾ ਜਿਹੜਾ ਹੈ ਉਹ ਸੇਮ ਦੇ ਪ੍ਰਭਾਵ ਹੇਠ ਨਹੀਂ ਹੈਗਾ। ਹਾਂ, ਕੁਝ ਇਲਾਕਾ ਹੈਗਾ ਆ, ਲੇਕਿਨ ਸਾਰਾ ਨਹੀਂ ਹੈਗਾ। ਜਿੰਨਾ ਹੈਗਾ ਆ ਉਸ ਇਲਾਕੇ ਨੂੰ ਕਰਨ ਤੇ ਕਿਸੇ ਨੂੰ ਸਮੱਸਿਆ ਨਹੀਂ ਸੀ। ਇਹ ਸਾਰੇ ਦਾ ਸਾਰਾ ਕਰ ਰਹੇ ਸੀਗੇ। 2019 ਦੇ ਵਿੱਚ ਸਮਝੌਤਾ ਹੋਇਆ ਸੀਗਾ। ਹੂੰ, 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 ਔਰ ਇਹਦੀ ਸਮੱਸਿਆ ਕੀ ਆਉਣੀ ਆ, ਪੰਜਾਬ ਦੇ ਜਿਹੜੇ ਪੰਜਾਬ ਨੂੰ 150 ਬਲਾਕਾਂ ਦੇ ਵਿੱਚ ਵੰਡਿਆ ਗਿਆ, 150 ਦੇ ਵਿੱਚੋਂ 117 ਬਲਾਕ ਤਾਂ ਤੁਹਾਡੇ ਜਿਹੜੇ ਨੇ ਓਵਰ ਐਕਸਪਲੋਇਟਡ ਨੇ, ਹੂੰ, ਜਿਨ੍ਹਾਂ ਦੇ ਵਿੱਚ ਇਹ ਚੇਤਾਵਨੀ ਜਾਰੀ ਜਿਹੜਾ ਹੈਗਾ
ਕੇਂਦਰੀ ਜਲ ਬੋਰਡ ਔਰ ਪੰਜਾਬ ਜਲ ਬੋਰਡ ਕਰਦਾ ਕਿ ਤਕਰੀਬਨ 12 ਤੋਂ 15 ਸਾਲ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਮੁਕੰਮਲ ਖਤਮ ਹੋਣ ਦੇ ਕੰਢੇ ਹੈਗਾ ਆ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਪਾਣੀ ਦੀ ਜਿਹੜੀ ਸੀਪੇਜ ਆ, ਪਾਣੀ ਦਾ ਥੱਲੇ ਨੂੰ ਰਿਸਣਾ ਆ, ਉਹ ਅਸੀਂ ਬਿਲਕੁਲ ਰੋਕ ਰਹੇ ਹਾਂ। ਪਹਿਲੀ ਗੱਲ ਤਾਂ ਕਿਉਂਕਿ ਜਦੋਂ ਅਸੀਂ ਉਸ ਹਾਲਾਤਾਂ 'ਚ ਬੈਠੇ ਹਾਂ ਵੀ ਜਦੋਂ ਸਾਨੂੰ ਇਹ ਚਾਹੀਦਾ ਹੈ ਕਿ ਪਾਣੀ ਥੱਲੇ ਰਿਸੇ, ਜਿਹਦੇ ਨਾਲ ਥੋੜਾ ਬਹੁਤ ਥੱਲੇ ਉਹ ਪਾਣੀ ਦਾ ਪੱਧਰ ਜਿਹੜਾ ਉੱਪਰ ਚੱਕਿਆ ਜਾਵੇ। ਔਰ ਦੂਸਰੀ ਗੱਲ, ਜਿਹੜਾ ਰਾਜਸਥਾਨ ਨੂੰ ਜਾ ਰਿਹਾ 13,000 ਕਿਊਸਿਕ ਪਾਣੀ ਆ, ਉਹਦੇ ਨਾਲ ਸਮਰੱਥਾ ਜਿਹੜੀ ਆ ਉਹ 18,000 ਕਿਊਸਿਕ ਜਿਹੜੀ ਆ ਉਹ ਹੋਣੀ ਹੈ। ਹੁਣ ਅਸੀਂ ਹਾਲਾਂਕਿ ਜਿਹੜਾ 13,000 ਕਿਊਸਿਕ ਵੀ ਜਾ ਰਿਹਾ ਉਹ ਵੀ ਗੈਰ ਰਾਈਪੇਰੀਅਨ ਸੂਬਿਆਂ ਨੂੰ ਜਾ ਰਿਹਾ ਹੈਗਾ, ਤਾਂ ਵਿਧਾਨ ਦੇ ਪਹਿਲਾਂ ਹੀ ਉਲਟ ਜਾ ਰਿਹਾ ਉਹ ਜਿਹੜਾ ਭਾਰਤ ਨੇ। ਹਾਲਾਂਕਿ ਇਸ ਤੋਂ ਇਲਾਵਾ ਨਾ ਜਿੰਨੇ ਵੀ ਸਮੱਸਿਆਵਾਂ ਆਈਆਂ ਸੀਗੀਆਂ, ਨਰਮਦਾ ਵਾਟਰ ਡਿਸਪਿਊਟ ਸੀਗਾ, ਗੋਦਾਵਰੀ ਵਾਟਰ ਡਿਸਪਿਊਟ ਸੀਗਾ, ਕ੍ਰਿਸ਼ਨਾ ਕਾਵੇਰੀ, ਇਹ ਦੋਵੇਂ ਵੱਖਰੇ ਜਿਹੜੇ ਵਾਟਰ ਡਿਸਪਿਊਟ ਸੀਗੇ, ਹਰ ਇੱਕ ਡਿਸਪਿਊਟ ਦੇ ਵਿੱਚ ਰਾਈਪੇਰੀਅਨ ਲਾਜ਼, ਜਿਹੜੇ ਰਾਈਪੇਰੀਅਨਿਜ਼ਮ ਹੈਗੇ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਡਿਸੀਜ਼ਨਸ ਹੋਏ ਨੇ। ਲੇਕਿਨ ਪੰਜਾਬ ਦੇ ਵੀ ਜਿਹੜਾ ਹੈਗਾ, ਜਿਹੜੇ ਗੈਰ ਰਾਈਪੇਰੀਅਨ ਸੂਬੇ ਨੇ, ਉਹਨਾਂ ਨੂੰ ਪੰਜਾਬ ਦਾ ਪਾਣੀ ਮੁਕੰਮਲ ਤੌਰ ਤੇ ਗੈਰ ਰਾਈਪੇਰੀਅਨ ਜਿਹੜੇ ਨਿਯਮ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਦਿੱਤਾ ਗਿਆ। ਹੁਣ ਇੱਕ ਪਾਸੇ ਤੇ ਅਸੀਂ ਦਾਅਵੇਦਾਰੀ ਕਰ ਰਹੇ ਹਾਂ ਕਿ ਜਿਹੜਾ ਦੂਜੇ ਸੂਬਿਆਂ ਨੂੰ ਜਾਂਦਾ ਪਾਣੀ ਹੈਗਾ, ਪੰਜਾਬ ਦੇ ਲੋਕ ਮੁੱਖ ਤੌਰ ਤੇ ਕਰ ਰਹੇ ਨੇ ਕਿ ਦੂਜੇ ਸੂਬਿਆਂ ਨੂੰ ਜਾਂਦਾ ਪਾਣੀ ਜਿਹੜਾ ਉਹ ਗੈਰ ਵਿਧਾਨਿਕ ਹੈ। ਤਾਂ ਉੱਥੇ ਹੀ ਅਸੀਂ ਇੱਕ ਤਾਂ ਉਹ ਜਿਹੜਾ ਜਾ ਰਿਹਾ ਪਾਣੀ ਆ ਉਹ 5,000 ਕਿਊਸਿਕ ਹੋਰ ਵਧਾਵਾਂਗੇ, ਔਰ ਉਸ ਤੋਂ ਇਲਾਵਾ ਅਗਲੇ ਦੀ ਦਾਅਵੇਦਾਰੀ ਹੋਰ ਪੱਕੀ ਹੋਊਗੀ ਜਦੋਂ ਤੁਸੀਂ ਨਹਿਰ ਪੱਕੀ ਕਰਕੇ ਦੇ ਰਹੇ ਹੋ। ਤੀਸਰੀ ਗੱਲ ਇਹਦੇ 'ਚ ਆ ਜਾਂਦੀ ਆ, ਅਬੋਹਰ ਦੇ ਕੁਝ ਸੱਜਣ ਸਾਨੂੰ ਪਿਛਲੇ ਸਮੇਂ 'ਚ ਮਿਲੇ, ਸਾਨੂੰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦਾ ਪਾਣੀ ਮਿੱਠਾ ਹੋਇਆ ਆ। ਹਾਲਾਂਕਿ ਪਹਿਲਾਂ ਖਾਰੇ ਪਾਣੀ ਦੀ ਸਮੱਸਿਆ ਸੀਗੀ, ਠੀਕ ਹੈ, ਸਾਰੇ ਇਲਾਕੇ ਦਾ ਹਾਲਾਂਕਿ ਪਾਣੀ ਜਿਹੜਾ ਮਿੱਠਾ ਨਹੀਂ ਹੋਇਆ, ਪਰ ਪਾਣੀ ਜੇਕਰ ਮਿੱਠਾ ਹੋਣਾ ਸ਼ੁਰੂ ਹੋਇਆ ਨਹਿਰ ਦਾ ਪਾਣੀ ਥੱਲੇ ਸੀਪ ਕਰਨ ਦੇ ਕਰਕੇ, ਤਾਂ ਉਹਦੀ ਦੁਬਾਰੇ ਜਿਹੜੀ ਸਮੱਸਿਆ ਉਹ ਆਉਣੀ ਸ਼ੁਰੂ ਹੋ ਜਾਣੀ ਆ। ਤਾਂ ਇਹ ਮੁੱਖ ਤੌਰ ਤੇ ਜਿਹੜੇ 4-5 ਵੱਡੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਮੁਦਕੀ ਮੋਰਚਾ ਲੱਗਿਆ ਸੀਗਾ, ਜਿਹਦੀ ਹੁਣ ਪੋਜੀਸ਼ਨ ਜੋ ਹੈ ਜੀ, ਇਹਦਾ ਪਹਿਲਾ ਪੜਾਅ ਜਿਹੜਾ ਉਹ ਸਰ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਲੋਕ ਜਿਹੜੇ ਨੇ ਉਹ ਉੱਥੇ ਲਾਮਬੰਦੀ ਕਰ ਰਹੇ ਸਨ, ਤੇ ਪਹਿਲੇ ਪੜਾਅ ਦੇ ਤਹਿਤ ਇਸ ਵਾਰ ਡਿਪਟੀ ਕਮਿਸ਼ਨਰ ਨੂੰ ਤੋਂ ਲੋਕਾਂ ਨੇ ਜਵਾਬ ਮੰਗਿਆ ਸੀ। ਲੋਕ ਉੱਥੇ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਹਨ। ਇੱਕ ਹੋਰ ਬੜੀ ਮਹੱਤਵਪੂਰਨ ਗੱਲ ਇਹਦੇ 'ਚ ਆਉਂਦੀ ਆ ਕਿ ਪੰਜਾਬ ਦਾ ਪਾਣੀ ਗੈਰ ਹੱਕੀ ਉਹਨਾਂ ਸੂਬਿਆਂ ਨੂੰ ਜਾ ਰਿਹਾ, ਤੇ ਉਸ ਨਹਿਰ ਦਾ ਈਵਨ ਉਸ ਪੁਲ ਦਾ ਕੰਟਰੋਲ ਵੀ ਪੰਜਾਬ ਦੇ ਹੱਥ ਦੇ ਵਿੱਚ ਨਹੀਂ ਆ। ਜਿਹੜੇ ਲੋਕ ਉੱਥੇ ਮੋਰਚਾ ਲਾ ਕੇ ਬੈਠੇ ਸਨ, ਜਿਹੜੇ ਉਹਨਾਂ ਨੂੰ ਨੋਟਿਸ ਸਰਵ ਹੋਏ ਨੇ, ਜਿਹੜੇ ਉਹਨਾਂ ਨੂੰ ਨੋਟਿਸ ਆਏ ਨੇ, ਉਹ ਵੀ ਰਾਜਸਥਾਨ ਸਰਕਾਰ ਦੇ ਵੱਲੋਂ ਆਏ ਨੇ ਕਿ ਸਾਡੀਆਂ ਨਹਿਰਾਂ ਨੇ ਔਰ ਸਾਡੇ ਪੁਲ ਦੇ ਉੱਤੇ ਤੁਸੀਂ ਬੈਠੇ ਹੋ, ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਪੰਜਾਬ ਦੇ ਕੋਲ ਉਹਨਾਂ ਪੁਲਾਂ ਦਾ ਕੰਟਰੋਲ ਤੱਕ ਨਹੀਂ ਹੈਗਾ। ਅੱਛਾ, ਜਿਹੜੀ ਉਹਦੀ ਪ੍ਰੈਜ਼ੈਂਟ ਸਿਚੁਏਸ਼ਨ ਦੀ ਆਪਾਂ ਗੱਲ ਕਰ ਰਹੇ ਸਾਂ, ਪਿਛਲੇ ਦਿਨੀ ਉੱਥੇ ਡੀਸੀ ਔਰ ਜਿਹੜੇ ਸੰਬੰਧਿਤ MLA ਨੇ ਉਹ ਆਏ ਸੀਗੇ, ਔਰ ਜੋ ਜਾਣਕਾਰੀ ਹੈ ਉਹ ਇਹ ਹੈ ਕਿ ਜਿਹੜਾ ਡੀਸੀ ਨੇ ਇੱਕ ਪੱਤਰ ਜਾਰੀ ਕੀਤਾ ਹੈ, ਜਿਹੜਾ ਕਾਰਜਕਾਰੀ ਇੰਜੀਨੀਅਰ ਨੇ ਡੀਸੀ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਬੰਦੀ ਦੇ ਦੌਰਾਨ, ਬੰਦੀ ਜਦੋਂ ਨਹਿਰ ਬੰਦ ਹੁੰਦੀ ਹੈ, ਠੀਕ ਹੈ, ਜਦੋਂ ਬੰਦ ਹੁੰਦੀ ਹੈ ਉਦੋਂ ਹੀ ਉਹਨੂੰ ਕੰਕਰੀਟਕਰਨ ਕਰਦੇ ਨੇ, ਤੇ ਇਸ ਬੰਦੀ ਦੇ ਦੌਰਾਨ ਫਿਲਹਾਲ ਕੋਈ ਏਦਾਂ ਦੀ ਤਜਵੀਜ਼ ਨਹੀਂ ਹੈਗੀ ਉਸਨੂੰ ਅੱਗੇ ਪੱਕਿਆ ਕਰਨ ਦੀ, ਨਾ ਹੀ ਕੋਈ ਟੈਂਡਰ ਜਿਹੜਾ ਪਾਸ ਹੋਇਆ ਆ, ਤੇ ਨਾ ਹੀ ਫਿਲਹਾਲ ਭਵਿੱਖ ਦੇ ਵਿੱਚ ਏਦਾਂ ਦੀ ਕੋਈ ਯੋਜਨਾ ਆ। ਤਾਂ ਇੱਕ ਵਾਰ ਜਦੋਂ ਇਹ ਦਸਤਾਵੇਜ਼ ਲੋਕਾਂ ਨੂੰ ਮਿਲਦਾ ਹੈ ਤੇ ਇੱਕ ਵਾਰ ਜਿਹੜਾ ਉਹ ਧਰਨੇ ਦੀ ਜਿੱਤ ਜਿਹੜੀ ਆ ਉਹ ਡਿਕਲੇਅਰ ਹੋਈ ਆ। ਇਸ ਤੋਂ ਅਗਲੇ ਪੜਾਅ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਲਾਜ਼ਮੀ ਹੈ, ਜਿਨ੍ਹਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਾਮਬੰਦੀ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ, ਕਿਉਂਕਿ ਜਿਹੜਾ ਸਰਹੰਦ ਨਹਿਰ ਸੀਗੀ, ਜਿਹੜੀ ਸਰਹੰਦ ਨਹਿਰ ਦਾ ਇਲਾਕਾ ਸੀ, ਜਿਹਨੂੰ ਸਰਹੰਦ ਨਹਿਰ ਜਿਹੜੀ ਆ ਉਹ ਪਾਣੀ ਦੇ ਨਾਲ ਸਿੰਜਦੀ ਸੀ। ਠੀਕ ਹੈ, ਜੇਕਰ ਤੁਸੀਂ ਇੰਜ ਕਹਿ ਲਈਏ ਕਿ ਆਪਾਂ ਪੁਲਾਂ ਤੇ ਖੜ ਕੇ ਦੱਖਣ ਵੱਲ ਨੂੰ ਦੇਖੀਏ, ਤਾਂ ਖੱਬੇ ਹੱਥ ਜਿਹੜੀ ਹੈ ਉਹ ਰਾਜਸਥਾਨ ਨਹਿਰ ਹੈ, ਔਰ ਸੱਜੇ ਹੱਥ ਜਿਹੜੀ ਉਹ ਸਰਹੰਦ ਫੀਡਰ ਨਹਿਰ ਹੈ। ਹਾਂਜੀ, ਜਿਹੜੀ ਸਰਹੰਦ ਨਹਿਰ ਹੈ, ਜਿਹੜੀ ਰੋਪੜ ਦੇ ਇਲਾਕੇ ਚੱਲਦੀ ਆ, ਉਹ ਇਸ ਇਲਾਕੇ ਨੂੰ ਅੱਗੇ ਜਾ ਕੇ ਸਿੰਜਦੀ ਹੁੰਦੀ ਸੀ, ਜਿਹੜਾ ਰਾਜਸਥਾਨ ਨਹਿਰ ਤੋਂ ਅੱਗੇ ਦਾ ਇਲਾਕਾ ਸੀਗਾ। ਮੈਂ ਇਸ ਗੱਲ ਨੂੰ ਦੁਬਾਰਾ ਦੱਸਦਾ ਕਿ ਜੇਕਰ ਆਪਾਂ ਪੁਲ ਦੇ ਉੱਤੇ ਖੜ ਕੇ ਦੇਖਦੇ ਹਾਂ, ਜਦੋਂ ਫਿਰੋਜ਼ਪੁਰ ਵਾਲਾ ਜਿਹੜਾ ਜੌੜੀਆਂ ਨਹਿਰਾਂ ਵਾਲਾ ਪੁਲ ਆ, ਖੱਬੇ ਹੱਥ ਜਿਹੜੀ ਹੈ, ਜੇਕਰ ਦੱਖਣ ਵੱਲ ਨੂੰ ਸਾਡਾ ਚਿਹਰਾ, ਤਾਂ ਖੱਬੇ ਹੱਥ ਰਾਜਸਥਾਨ ਹੈਗੀ ਆ, ਉਹਦੇ ਨਾਲ ਜਿਹੜੀ ਸੱਜੇ ਹੱਥ ਉਹ ਸਰਹੰਦ ਫੀਡਰ ਆ। ਫੀਡਰ ਨਹਿਰ ਉਹ ਹੁੰਦੀ ਹੈ ਜੀ ਜਿਹੜੀ ਪਹਿਲਾਂ ਨਹਿਰ ਦਾ ਇਲਾਕਾ ਸੀਗਾ, ਉਹਦਾ ਇਲਾਕਾ ਕਿਸੇ ਕਾਰਨ ਕਰਕੇ
ਬੰਦ ਹੋ ਗਿਆ, ਉਹਨੂੰ ਸਿੰਜਾਈ ਮਿਲਣੀ ਬੰਦ ਹੋ ਗਈ ਕਿਉਂਕਿ ਵਿਚਾਲੇ ਉਹਦੀ ਰਾਜਸਥਾਨ ਨਹਿਰ ਨਿਕਲ ਗਈ। ਤਾਂ ਠੀਕ ਜਿਹੜਾ ਇਲਾਕਾ ਸਰਹੰਦ ਨਹਿਰ ਸਿੰਜਦੀ ਸੀ, ਹੁਣ ਹੂੰ, ਉਸ ਇਲਾਕੇ ਨੂੰ ਸਿੰਜਣ ਦੇ ਵਾਸਤੇ ਸਰਹੰਦ ਫੀਡਰ ਕੱਢੀ ਗਈ ਹੈ। ਠੀਕ ਹੈ। ਹੁਣ ਹਾਂ, ਇੱਕ ਹਾਂ, ਸਮੱਸਿਆ ਜਿਹੜੀ ਹੈ ਉਹ ਇਹ ਹੈ ਕਿ ਸਰਹੰਦ ਫੀਡਰ ਦੇ ਜਿਹੜੇ ਸੱਜੇ ਹੱਥ ਇਲਾਕੇ ਨੇ ਉਹਨਾਂ ਨੂੰ ਤਾਂ ਉਹ ਫੀਡ ਕਰ ਰਹੀ ਆ, ਆਸਾਨੀ ਨਾਲ। ਲੇਕਿਨ ਜਿਹੜੇ ਖੱਬੇ ਹੱਥ ਇਲਾਕੇ ਨੇ ਉਹ ਵਿਚਾਲੇ ਰਾਜਸਥਾਨ ਨਹਿਰ ਆ ਗਈ। ਉਹ ਤਾਂ ਪਾਰ। ਲੋਕਾਂ ਨੂੰ ਉਹ ਪਾਣੀ ਕੱਢਣ ਦੇ ਲਈ ਦੂਜੀ ਨਹਿਰ ਦੇ ਉੱਪਰੋਂ ਦੀ ਪਾਈਪਾਂ ਲਗਾ ਕੇ ਜਿਹੜਾ ਪਾਣੀ ਕੱਢਣਾ ਪੈਂਦਾ ਗਾ, ਪਾਣੀ ਲਾਉਣਾ ਪੈਂਦਾ ਆਪਣੇ ਇਲਾਕੇ ਨੂੰ, ਜਿਹੜੀ ਇੱਕ ਬੜੀ ਵੱਡੀ ਸਮੱਸਿਆ ਹੈਗੀ। ਔਰ ਇਸ ਨਹਿਰ ਦਾ ਸਰਹੰਦ ਫੀਡਰ ਦਾ ਵਾਧੂ ਪਾਣੀ ਅੱਗੋਂ ਜਾ ਕੇ ਰਾਜਸਥਾਨ ਫੀਡਰ ਦੇ ਵਿੱਚ ਫੇਰ ਮਿਲ ਜਾਂਦਾ ਆ। ਫਿਰ ਉਹਨਾਂ ਨੂੰ ਦੇ ਦਿੱਤਾ ਜਾਂਦਾ। ਜੀ, ਤਾਂ ਹੁਣ ਜਿਹੜਾ ਮੁੱਖ ਤੌਰ ਤੇ ਲੋਕ ਮੰਗ ਉੱਠਣੀ ਸ਼ੁਰੂ ਹੋਈ ਆ ਉਹ ਇਹ ਹੈ ਕਿ ਰਾਜਸਥਾਨ ਫੀਡਰ ਦੇ ਵਿੱਚੋਂ ਮੋਗੇ ਜਿਹੜੇ ਨੇ ਉਹ ਪੰਜਾਬ ਵਾਸੀਆਂ ਨੂੰ ਦਿੱਤੇ ਜਾਣ, ਕਿਉਂਕਿ ਸਰਹੰਦ ਫੀਡਰ ਤੋਂ ਇੱਕ ਨਹਿਰ ਦੇ ਉੱਤੋਂ ਦੀ ਟਪਾ ਕੇ ਪਾਣੀ ਕੱਢਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਔਖਾ ਆ। ਤਾਂ ਉਹਨੇ ਔਖੇ ਦੇ ਨਾਲ ਉਹਦੇ ਲਈ ਸਾਧਨ ਵੱਧ ਚਾਹੀਦੇ ਨੇ, ਲੋਕ ਫਿਰ ਜ਼ਮੀਨੀ ਪਾਣੀ ਵਰਤਣ ਨੂੰ ਜਿਹੜੀ ਤਰਜੀਹ ਦਿੰਦੇ ਨੇ। ਤਾਂ ਇਹ ਜਿਹੜੀ ਮੌਜੂਦਾ ਸਿਚੁਏਸ਼ਨ ਹੈਗੀ ਹੈ ਜੀ ਉੱਥੋਂ ਦੀ ਮੁੱਦਕੀ ਮੋਰਚੇ। ਤੇ ਲੱਗਦਾ ਹੈ ਕਿਸੇ ਤਣ ਪੱਤਣ ਲੱਗ ਸਕਦੀ ਹੈ ਗੱਲ, ਜਾਂ ਕਿੱਦਾਂ? ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਲੋਕਾਂ ਨੂੰ ਫਿਰ ਸੰਘਰਸ਼ ਦਾ ਰਾਹ ਹੀ ਚੁਣਨਾ ਪੈ ਰਿਹਾ ਹੈ। ਜੀ ਦੇਖੋ, ਲਾਮਬੰਦੀ ਲੋਕਾਂ ਦੀ ਹੋਈ, ਲੋਕਾਂ ਨੇ ਸੰਘਰਸ਼ ਕੀਤਾ, ਨਹਿਰ ਦਾ ਕੰਕਰੀਟਕਰਨ ਰੁਕਿਆ, ਮੱਤੇਵਾੜਾ ਇੰਡਸਟਰੀਅਲ ਪਾਰਕ ਰੁਕਿਆ। ਤੇ ਬੜੀ ਸੁਭਾਵਿਕ ਜੀ ਗੱਲ ਹੈ, ਲੋਕਾਂ 'ਚ ਨਾ ਪਿਛਲੇ ਸਮੇਂ 'ਚ ਜਾਗਰੂਕਤਾ ਬਹੁਤ ਆਉਣੀ ਸ਼ੁਰੂ ਹੋਈ ਔਰ ਕਿਸਾਨ ਮੋਰਚੇ ਤੋਂ ਬਾਅਦ ਇੱਕ ਮੋਟੀਵੇਸ਼ਨ ਦੇ ਨਾਲ ਗੁਰੂ ਆਸਰੇ ਦੇ ਵਿੱਚ ਲੋਕ ਤੁਰ ਰਹੇ ਨੇ। ਬੜੀ ਸੁਭਾਵਿਕ ਜੀ ਗੱਲ ਹੈ, ਜਦੋਂ ਇਹਦੇ ਤੇ ਲਗਾਤਾਰਤਾ 'ਚ ਕੰਮ ਹੋਏਗਾ, ਯਕੀਨਨ ਜਿਹੜੇ ਹਾਂ ਪੱਖੀ ਨਤੀਜੇ ਆ ਉਹ ਆਉਣਗੇ। ਚਲੋ ਜੀ, ਬਹੁਤ ਵਧੀਆ, ਇਹ ਚੰਗੀ ਚੀਜ਼ ਆ। ਤੇ ਬਿਲਕੁਲ ਨਹੀਂ, ਜਿੱਦਾਂ ਹੁਣ ਦੱਸ ਹੀ ਰਹੇ ਆ ਵੀ ਜੋ ਉੱਧਰੋਂ ਮੋਗੇ ਦੇ ਦਿੱਤੇ ਜਾਣ ਤੇ ਜਿਹੜਾ ਵਾਧੂ ਪਾਣੀ ਹੈ ਫਿਰ ਸਰਹੰਦ ਫੀਡਰ ਦਾ ਤੇ ਫਿਰ ਰਾਜਸਥਾਨ ਨੂੰ, ਉਹ ਤਾਂ ਰਾਜਸਥਾਨ ਨੂੰ ਜਾਂਦੇ ਪਾਣੀ ਦਾ ਤਾਂ ਕੋਈ ਮੁੱਲ ਤਾਰਨ ਨਹੀਂ ਦਿਆ, ਉਹ ਤਾਂ ਜਾਈ ਜਾਂਦਾ ਆ। ਉਹ ਤੇ ਉਧਰ ਹਿਮਾਚਲ ਵਾਲੇ ਸੈਸ ਲਾ ਰਹੇ ਆ ਪਾਣੀ ਦੇ ਉੱਤੇ, ਹਨਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਲੋਕਾਂ ਨੂੰ ਤਾਂ ਇਸ ਦੇ ਪ੍ਰਤੀ ਜਾਗਰੂਕ ਹੋਣਾ ਪੈਣਾ। ਬਹੁਤ ਸਾਰੇ ਮੁੱਦੇ ਜਿਹੜੇ ਫੈਡਰਲਿਜ਼ਮ ਢਾਂਚੇ ਨੂੰ ਲੈ ਕੇ ਅਕਸਰ ਗੱਲਾਂ ਚੱਲਦੀਆਂ ਰਹਿੰਦੀਆਂ ਸੁਖਜੀਤ ਸਿੰਘ ਜੀ, ਸਟੇਟ ਦੇ ਵਾਧੂ ਅਧਿਕਾਰ, ਉਹ ਤਾਂ ਹੌਲੀ ਹੌਲੀ ਉਹਨਾਂ ਦਾ ਘਾਣ ਹੋਈ ਜਾ ਰਿਹਾ। ਤੇ ਇੱਥੇ ਬੈਠੀਆਂ ਜਿਹੜੀਆਂ ਸਰਕਾਰਾਂ ਆ ਉਹ ਵੀ ਫਿਰ ਉਹਨਾਂ ਦੇ ਹੱਥਾਂ ਦੇ ਵਿੱਚ ਜੇ ਖੇਡਣਗੀਆਂ ਤਾਂ ਕੰਮ ਖਰਾਬ ਆ। ਇਸ ਲਈ ਲੋਕਾਂ ਨੂੰ ਲਾਭਬੰਦ ਹੋਣਾ ਪੈ ਰਿਹਾ ਆ। ਸੋ ਪਾਣੀ ਦੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਵੀ ਹੈ। ਪਾਣੀ ਜਿਹੜਾ ਆ ਉਹ ਫੀਡ ਕਰਨਾ ਸਿੰਜਾਈ ਦੇ ਲਈ, ਉਹਦੀ ਸਮੱਸਿਆ ਵੀ ਆਪਾਂ ਦੇਖ ਰਹੇ ਹਾਂ। ਤੇ ਪਾਣੀ ਜਿਹੜਾ ਆ ਉਹ ਵਾਧੂ ਸੂਬੇ ਤੋਂ ਬਾਹਰ ਕੱਢਿਆ ਜਾ ਰਿਹਾ ਆ, ਉਹ ਵੀ ਸਮੱਸਿਆ ਆ। ਤੇ ਜਾਂ ਫਿਰ ਗੰਦਲਾ ਪਾਣੀ ਫੈਕਟਰੀਆਂ ਦੇ ਦੁਆਰਾ ਮੁੜ ਥੱਲੇ ਜਿਹੜਾ ਉਹ ਪਾਉਣ ਦੀ ਜਿਹੜੀ ਇੱਕ ਰਵਾਇਤ ਫੈਕਟਰੀਆਂ ਨੇ ਸ਼ੁਰੂ ਕੀਤੀ ਹੋਈ ਆ, ਉਹ ਵੀ ਇੱਕ ਸਮੱਸਿਆ। ਸੋ ਬਹੁਤ ਕਈ ਥਾਵਾਂ ਤੋਂ ਜਿਹੜੇ ਇਸ ਟਾਈਮ ਚੀਜ਼ਾਂ ਜਿਹੜੀਆਂ ਸੁਖਜੀਤ ਸਿੰਘ ਜੀ ਚੱਲ ਰਹੀਆਂ ਆ, ਤੇ ਲੋਕਾਂ ਨੂੰ ਇਹ ਜ਼ਰੂਰੀ ਆ ਵੀ ਭਾਈ ਤੁਸੀਂ ਜਿਹੜਾ ਉਹ ਦੇਖੋ ਕਿਵੇਂ ਇਸ ਚੀਜ਼ ਦੇ ਵਿੱਚ ਹੋਵੇ, ਕਿਉਂਕਿ ਨਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਲੱਗਣਾ ਚਾਹੀਦਾ ਆ। ਫ੍ਰੀ ਬਿਜਲੀ ਲੈ ਕੇ ਤੇ ਪਾਣੀ ਕੱਢਣ ਦੀ ਤਰਜੀਹ ਨੂੰ ਥੋੜਾ ਜਿਹਾ ਆਪਾਂ ਨੂੰ ਉਤੋਂ ਪਿੱਛੇ ਹਟਣ ਦੀ ਜਿਹੜੀ ਜ਼ਰੂਰਤ ਆ। ਪਾਣੀ ਜਿਹੜਾ ਹੈਗਾ ਆ ਉਸੇ ਨੂੰ ਹੀ ਆਪਾਂ ਵਰਤੀਏ। ਇਸੇ ਨਾਲ ਜੁੜਦੀ ਨਾ ਮੈਂ ਇੱਕ ਹੋਰ ਰੱਖ ਦਿੰਦਾ, ਪੰਜਾਬ ਸਰਕਾਰ ਨੇ ਕੱਲ ਜਾਂ ਸ਼ਾਇਦ ਪਰਸੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ। ਉਹ ਇੱਕ ਚੰਗੀ ਗੱਲ ਆ। ਪੰਜਾਬ ਦੇ ਲੋਕਾਂ ਨੂੰ ਇਹ ਇੱਕ ਅਪੀਲ ਕੀਤੀ ਹੈ ਕਿ ਪੰਜਾਬ ਜਿਹੜਾ ਨਹਿਰੀ ਪਾਣੀ ਆ ਉਹ ਬਹੁਤ ਘੱਟ ਵਰਤ ਰਿਹਾ। ਪੰਜਾਬ ਦਾ ਨਹਿਰੀ ਪਾਣੀ ਸ਼ਾਇਦ 78% ਯੂਸੇਜ ਲਿਖੀ ਸੀ, ਐਗਜ਼ੈਕਟ ਮੈਨੂੰ ਇਸ ਵੇਲੇ ਧਿਆਨ 'ਚ ਨਹੀਂ, ਇਹਦੇ ਤਕਰੀਬਨ ਨੇੜੇ ਤੇੜੇ ਸੀਗੀ। ਰਾਜਸਥਾਨ ਦਾ ਉਹਨਾਂ ਨੇ ਦੱਸਿਆ ਹੈਗਾ ਉਹ ਹਰਿਆਣਾ ਸ਼ਾਇਦ 99 ਦੇ ਕਰੀਬ ਵਰਤ ਰਿਹਾ, ਰਾਜਸਥਾਨ 100 ਤੋਂ ਉੱਪਰ ਜਿਹੜਾ % ਹੈਗਾ ਉਹ ਪਾਣੀ ਯੂਜ਼ ਕਰ ਰਿਹਾ, ਜਿਹੜਾ ਨਹਿਰੀ ਪਾਣੀ ਹੈ। ਤਾਂ ਪੰਜਾਬ ਜਿਹੜਾ ਅਲਾਟ ਹੋਇਆ ਨਹਿਰੀ ਪਾਣੀ ਵੀ, ਸਾਡੀ ਜਿਹੜੀ ਸਮੱਸਿਆ ਨਹਿਰੀ ਢਾਂਚੇ ਦਾ ਜਿਹੜਾ ਨੁਕਸਾਨ ਹੋਇਆ, ਨਹਿਰੀ ਢਾਂਚਾ ਤਕਰੀਬਨ ਤਬਾਹ ਹੋਇਆ, ਉਹਦੇ ਕਾਰਨ ਬਹੁਤ ਸਾਰੇ ਨੇ ਜਿਹੜੇ ਸੰਬੰਧਿਤ ਵਿਭਾਗ ਸੀ ਉਹਨਾਂ ਦੀ ਵੀ ਅਣਦੇਖੀ ਰਹੀ ਆ, ਲੋਕਾਂ ਦੀ ਵੀ ਸਮੱਸਿਆ ਰਹੀ ਆ। ਲੋਕਾਂ ਨੇ ਸੂਏ ਕੱਸੀਆਂ ਜਿਹੜੇ ਨੇ ਉਹ ਵਾਹੇ ਵੀ ਨੇ, ਹਨਾ। ਉਹਦੇ ਕਰਕੇ ਨਹਿਰਾਂ ਦੇ ਵਿੱਚ ਜਿਹੜੀਆਂ ਨਹਿਰਾਂ ਦੀ ਪੰਜਾਬ ਦੀਆਂ ਆਪਦੀਆਂ ਨਹਿਰਾਂ ਸੀਗੀਆਂ, ਜਿਹੜੀਆਂ ਪੰਜਾਬ ਦਾ ਇਲਾਕਾ ਸਿੰਜਦੀਆਂ ਨੇ, ਉਹਨਾਂ ਦੀ ਜਿਹੜੀ ਕਪੈਸਿਟੀ ਹੈ ਉਦੋਂ ਵੀ ਘੱਟ ਪਾਣੀ ਛੱਡਿਆ ਜਾ ਰਿਹਾ। ਬਹੁਤ ਸਾਰੀਆਂ ਨਹਿਰਾਂ ਦੀ ਇਹ ਗੱਲ ਹੈਗੀ। ਔਰ ਖਾਸ ਕਰਕੇ ਕੰਢੀ ਦੇ ਖੇਤਰਾਂ ਦੇ ਵਿੱਚ ਹੁਸ਼ਿਆਰਪੁਰ ਵੱਲ ਇਹ ਮੰਗ ਜਿਹੜੀ ਆ ਉੱਠਣੀ ਸ਼ੁਰੂ ਹੋਈ ਆ। ਉਧਰ ਕਾਫੀ ਪਿੰਡਾਂ ਨੇ ਮਤੇ ਜਿਹੜੇ ਪਾਏ ਨੇ ਕਿ ਜਿਹੜਾ ਉਹਨਾਂ ਨੂੰ ਨਹਿਰੀ ਪਾਣੀ ਹੈ ਉਹ ਮੁਕੰਮਲ ਰੂਪ 'ਚ ਪੂਰਾ ਦਿੱਤਾ ਜਾਵੇ।
ਔਰ ਸ਼ਾਇਦ ਉਸੇ ਦੇ ਇੰਪੈਕਟ ਦੇ ਵਿੱਚੋਂ ਇਹ ਚੀਜ਼ ਦੇਖ ਲਈ, ਜਿਹੜੀ ਕੱਲ ਪੰਜਾਬ ਸਰਕਾਰ ਨੇ 1-2 ਦਿਨ ਪਹਿਲਾਂ ਗੱਲ ਕੀਤੀ ਆ, ਉਹਦੇ 'ਚ ਇੱਕ ਸਮਾਂ ਦਿੱਤਾ ਗਿਆ ਹੈਗਾ ਕਿ ਇੰਜੀਨੀਅਰਾਂ ਨੂੰ ਕਿ ਇੰਨੀ ਦੇਰ ਦੇ ਵਿੱਚ ਉਸ ਢਾਂਚੇ ਨੂੰ ਦੁਬਾਰੇ ਰਿਵਾਈਵ ਕੀਤਾ ਜਾਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਮਾਝਾ ਉਹਦੇ 'ਚ ਸਭ ਤੋਂ ਘੱਟ ਜਿਹੜਾ ਨਹਿਰੀ ਪਾਣੀ ਯੂਜ਼ ਕਰ ਰਿਹਾ। ਮਾਝੇ ਦੀ ਨਹਿਰੀ ਪਾਣੀ ਯੂਜ਼ੇਜ ਕਰਨ ਦਾ ਉਹਨਾਂ ਨੇ 20% ਦਿਖਾਇਆ ਆ। ਤਾਂ ਜਿਹੜੀ ਇਹ ਮੁਹਿੰਮ ਸ਼ੁਰੂ ਹੋਈ ਆ, ਹਾਲਾਂਕਿ ਸ਼ੁਰੂ ਹੁਸ਼ਿਆਰਪੁਰ ਤੋਂ ਹੋਈ ਆ, ਲੇਕਿਨ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਚੱਲਣੀ ਸ਼ੁਰੂ ਹੋਈ ਹੈ। ਕੰਢੀ ਖੇਤਰ ਤੋਂ ਪੂਰੇ ਪੰਜਾਬ ਦੇ ਵਿੱਚ ਇਹ ਫੈਲ ਰਹੀ ਹੈ। ਲੋਕ ਇਹ ਵੀ ਇੱਕ ਲੋਕ ਮੁਹਿੰਮ ਬਣ ਰਹੀ ਹੈ ਕਿ ਨਹਿਰੀ ਪਾਣੀ ਦੁਬਾਰੇ ਤੋਂ, ਕਿਉਂਕਿ ਝੋਨੇ ਦੇ ਲਈ ਨਾ, ਜਦੋਂ ਆਪਾਂ ਖੇਤੀ ਦੇ ਲਈ ਜੇਕਰ ਗੱਲ ਕਰ ਲਈਏ, ਝੋਨਾ ਚਾਹੇ ਸ਼ਬਦ ਨਾ ਵੀ ਵਰਤੀਏ, ਤਾਂ ਖੇਤੀ ਦੇ ਲਈ ਜਿਹੜਾ ਜ਼ਮੀਨੀ ਪਾਣੀ ਪੰਜਾਬ ਤਕਰੀਬਨ 70% ਤੋਂ ਉੱਪਰ ਵਰਤ ਰਿਹਾ। 1970 ਦੇ ਕਰੀਬ ਜਾਂ 65 ਦੇ ਕਰੀਬ ਜਿਹੜਾ ਹੈਗਾ ਉਹ ਤਕਰੀਬਨ 25% ਵਰਤਿਆ ਜਾਂਦਾ ਸੀ। ਉਹ ਅੰਕੜਾ ਬਿਲਕੁਲ ਉਲਟਾ ਹੋ ਗਿਆ। ਉਦੋਂ ਜ਼ਮੀਨੀ 25 ਵਰਤਦੇ ਸੀਗੇ, ਹੁਣ ਜ਼ਮੀਨੀ 75 ਤੇ ਦਰਿਆਈ ਜਿਹੜਾ ਹੈਗਾ ਉਹ ਤਕਰੀਬਨ 25 ਕੁ ਵਰਤਦੇ ਹੈਗੇ ਆ। ਤਾਂ ਇਹ ਜਿਹੜੀ ਮੰਗ ਹੈ, ਕਿਉਂਕਿ ਜਦੋਂ ਦਰਿਆਈ ਯੂਜ਼ ਕਰਨਾ ਸ਼ੁਰੂ ਕਰਾਂਗੇ, ਨਹਿਰੀ ਯੂਜ਼ ਕਰਨਾ ਸ਼ੁਰੂ ਕਰਾਂਗੇ, ਤਾਂ ਉਹ ਸਾਡੇ ਜ਼ਮੀਨੀ ਪਾਣੀ ਦੀ ਵਰਤੋਂ ਵੀ ਘਟਾਊਗਾ। ਉਹਦੇ ਨਾਲ ਹਾਲਾਤ ਜਿਹੜੇ ਨੇ ਉਹ ਬੜੇ ਸੁਖਾਵੇਂ ਹੋਣਗੇ। ਤਾਂ ਇਹ ਇੱਕ ਚੰਗਾ ਜਿਹੜਾ ਉਦਮ ਹੈਗਾ ਲੋਕਾਂ ਨੇ ਉੱਥੋਂ ਦਿਆਂ ਨੇ ਕੀਤਾ, ਔਰ ਉਹਦੇ ਨਾਲ ਜਿਹੜਾ ਸਰਕਾਰ ਨੇ ਨੋਟਿਸ ਕੱਢਿਆ। ਦੇਖਦੇ ਹਾਂ ਅੱਗੇ ਕੀ ਨਤੀਜੇ ਆਉਂਦੇ ਨੇ, ਪਰ ਫਿਲਹਾਲ ਦੇ ਲਈ ਲੋਕਾਂ ਨੂੰ ਸਹਿਯੋਗ ਕਰਨਾ ਬਣਦਾ ਉਹਦੇ ਤੇ। ਜੀ, ਜੀ ਬਿਲਕੁਲ ਜੀ। ਤੇ ਇਸ ਮਾਮਲੇ ਦੇ ਵਿੱਚ ਚਲੋ ਉੱਥੇ ਦੇ ਲੋਕਾਂ ਦੀ ਜਿਹੜੀ ਉਹ ਜ਼ਿਆਦਾ ਅਪਰੋਚ ਰਹੂਗੀ, ਜ਼ਿਆਦਾ ਜਿਹੜਾ ਉਹਨਾਂ ਦਾ, ਕਿਉਂਕਿ ਉਹ ਉੱਥੇ ਗਰਾਊਂਡ ਤੇ ਆ, ਉਹਨਾਂ ਨੇ ਇਹਨਾਂ ਮੋਰਚਿਆਂ ਦੇ ਵਿੱਚ ਜਾਣਾ ਆ, ਸਪੋਰਟ ਕਰਨੀ ਆ। ਤੇ ਉੱਥੇ ਵੱਸਦੇ ਜਿਹੜੇ ਪੰਜਾਬੀ ਆ, ਉਹ ਬਾਹਰ ਬੈਠੇ ਜਿਹੜੇ ਹੈਗੇ ਨੇ ਪਰਦੇਸੀ ਪੰਜਾਬੀ ਆ, ਉਹਨਾਂ ਤੋਂ ਕੀ ਆਸ ਆ ਉਹਨਾਂ ਦੀ? ਦੇਖੋ, ਜਿੰਨੇ ਵੀ ਮੋਰਚੇ ਚੱਲੇ ਨੇ ਜੀ, ਚਾਹੇ ਮੱਤੇਵਾੜਾ ਮੋਰਚਾ ਸੀਗਾ, ਚਾਹੇ ਜੀਰਾ ਮੋਰਚਾ ਆ। ਹੁਣ ਮੱਤੇਵਾੜਾ ਮੋਰਚਾ ਦੇ ਵਿੱਚ ਬਾਹਰ ਦੇ ਲੋਕਾਂ ਨੂੰ ਲੰਮਾ ਸਮਾਂ ਇੰਪੈਕਟ ਬਣਾਉਣ ਦੀ ਸਰਕਾਰਾਂ ਤੇ ਜਿਹੜੇ ਉੱਥੇ ਡੈਲੀਗੇਟਸ ਹੈਗੇ ਨੇ, ਜਿਹੜੇ ਪੰਜਾਬੀ ਨੁਮਾਇੰਦੇ ਨੇ ਜਾਂ ਸਿੱਖ ਨੁਮਾਇੰਦੇ ਨੇ ਉੱਥੋਂ ਦੀਆਂ ਸਰਕਾਰਾਂ ਦੇ ਵਿੱਚ, ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਉਣ ਦੇ ਲਈ ਲੋਕਾਂ ਨੂੰ ਕਿਹਾ ਗਿਆ। ਮੈਨੂੰ ਧਿਆਨ 'ਚ ਸੁੱਖ ਧਾਲੀਵਾਲ ਦਾ ਸੁਨੇਹਾ ਆਇਆ ਸੀਗਾ ਜਦੋਂ ਮੱਤੇਵਾੜਾ ਮੋਰਚਾ ਸੀਗਾ, ਔਰ ਉਸ ਤੋਂ ਇਲਾਵਾ ਵੀ ਹੋਰ ਮੈਨੂੰ ਨੁਮਾਇੰਦਿਆਂ ਦਾ ਧਿਆਨ ਦੇ ਵਿੱਚ ਨਹੀਂ, ਕਈ ਨੁਮਾਇੰਦਿਆਂ ਦੇ ਵਿਦੇਸ਼ਾਂ ਤੋਂ ਉਹਦੇ ਬਾਰੇ ਬਿਆਨ ਆਏ ਸੀਗੇ। ਤਾਂ ਜਿਹੜੇ ਬਾਹਰ ਵਸਦੇ ਪੰਜਾਬੀ ਨੇ, ਉਹਨਾਂ ਤੋਂ ਇਸ ਤਰ੍ਹਾਂ ਦੀ ਆਸ ਹਮੇਸ਼ਾ ਰਹਿੰਦੀ ਹੈ, ਕਿਉਂਕਿ ਜਿਹੜਾ ਇੰਪੈਕਟ ਹੁੰਦਾ ਆ ਉਹਨਾਂ ਦੇ ਨਾਲ ਉਧਰ ਦੀ ਸਰਕਾਰ ਦਾ ਇੰਪੈਕਟ ਜਿਹੜਾ ਹੈਗਾ, ਉਹਨਾਂ ਦਾ ਕੋਈ ਵੀ ਸਟੇਟਮੈਂਟ ਆਉਂਦੀ ਆ, ਇੱਕ ਵੱਡਾ ਇੰਪੈਕਟ ਰਹਿੰਦਾ ਹੈਗਾ। ਤਾਂ ਚਾਹੇ ਦਰਿਆਈ ਪਾਣੀਆਂ ਦਾ ਮਸਲਾ, ਜਿਵੇਂ ਹੁਣ ਜੀਰੇ ਵਾਲਾ ਮੋਰਚੇ ਚਾਹੇ ਸਰ ਹੋਇਆ ਆ, ਜੀਰੇ ਵਾਲੇ ਮੋਰਚੇ ਦੀ ਜੇਕਰ ਪ੍ਰੈਜ਼ੈਂਟ ਸਿਚੁਏਸ਼ਨ ਦੀ ਗੱਲ ਕਰੀਏ, ਤਾਂ ਉਹਦੇ 'ਚ ਜਿਹੜਾ NGT ਦੇ ਵਿੱਚ ਕੇਸ ਚੱਲ ਰਿਹਾ ਹੈਗਾ, ਉਹਦੇ 'ਚ ਸਟੇਟ ਤੋਂ ਜਵਾਬ ਮੰਗਿਆ ਆ ਉਹਨਾਂ ਨੇ ਹੁਣ। ਹਾਲਾਂਕਿ ਪੰਜਾਬ ਸਰਕਾਰ ਜਿਹੜੀ ਹੈ 17 ਜਨਵਰੀ ਨੂੰ ਵਰਬਲ ਕਮਿਊਨੀਕੇਸ਼ਨ ਜਿਹੜੀ ਹੈ, ਜ਼ੁਬਾਨੀ ਕਲਾਮੀ, ਭਗਵੰਤ ਮਾਨ ਦਾ ਇਹ ਬਿਆਨ ਆਇਆ ਸੀ ਕਿ ਫੈਕਟਰੀ ਬੰਦ ਕਰਦੇ ਆ। PPCB ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ, ਉਹਨੇ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜਿਹੜਾ ਉਹਨੂੰ NOC ਦੇਣ ਤੋਂ ਮਨਾ ਕੀਤਾ ਆ। ਪਰ ਲੇਕਿਨ ਕੋਈ ਰਿਟਨ ਆਰਡਰ ਜਿਹੜੇ ਲੋਕ ਚਾਹੁੰਦੇ ਨੇ ਕਿ ਲਿਖਤੀ ਆਰਡਰ ਆਉਣ, ਕਿਸੇ ਵੀ ਤਰ੍ਹਾਂ ਦੇ ਉਹ ਅਜੇ ਤੱਕ ਨਹੀਂ ਆਏ। ਹਾਂ, NGT ਦੇ ਵਿੱਚ ਜਿਹੜਾ ਕੇਸ ਚੱਲ ਰਿਹਾ, ਉਹਦੇ 'ਚ ਸਟੇਟ ਤੋਂ ਜਵਾਬ ਮੰਗਿਆ ਆ। ਸਟੇਟ ਨੇ ਜਵਾਬ ਦੇਣ ਦੇ ਲਈ ਥੋੜਾ ਸਮਾਂ ਮੰਗਿਆ। ਹਾਲਾਂਕਿ ਸਟੇਟ ਨੇ 3 ਕਮੇਟੀਆਂ ਬਣਾਈਆਂ ਸੀਗੀਆਂ, ਔਰ ਉਹਨਾਂ 3 ਕਮੇਟੀਆਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈ, ਉਸ ਰਿਪੋਰਟ ਅਜੇ ਸਬਮਿਟ ਨਹੀਂ ਕੀਤੀ। ਲੇਕਿਨ ਜੋ ਰਿਪੋਰਟ ਆਈ ਹੈ, ਉਹ ਕਮੇਟੀਆਂ ਨੇ ਜੋ ਸਰਕਾਰ ਨੂੰ ਰਿਪੋਰਟ ਦਿੱਤੀ ਹੈ, ਉਹਦੇ 'ਚ ਇਹ ਪਾਇਆ ਗਿਆ ਕਿ ਉਹਦੇ 'ਚ ਸਾਇਨਾਈਡ ਤੇ ਸਾਇਨਾਈਡ ਤੋਂ ਵੀ ਖਤਰਨਾਕ ਤੱਤ ਜ਼ਮੀਨੀ ਪਾਣੀ ਦੇ ਵਿੱਚ ਮਿਲੇ ਨੇ, ਜੀਰੇ ਵਾਲੇ ਦੇ ਵਿੱਚ ਜੀ। ਇਸ ਤੋਂ ਪਹਿਲਾਂ ਹਾਲਾਂਕਿ ਜਿਹੜੀ ਮੋਨੀਟਰਿੰਗ ਕਮੇਟੀ ਦੀ ਰੂਲ ਸੀ ਨਾ, ਅਗੇਨ ਜਿਹੜੀ ਆਪਾਂ ਗੱਲ ਕਰਦੇ ਹਾਂ ਲੋਕਾਂ ਦੇ ਇੰਪੈਕਟ ਦੇ, ਸੰਘਰਸ਼ ਦੇ ਇੰਪੈਕਟ ਦੀ, ਜਿਹੜੀ ਇਸ ਤੋਂ ਪਹਿਲਾਂ ਮੋਨੀਟਰਿੰਗ ਕਮੇਟੀ ਨੇ ਰਿਪੋਰਟ ਸਬਮਿਟ ਕੀਤੀ ਸੀ, ਉਹਦੇ 'ਚ ਬਹੁਤ ਸਾਰੀਆਂ ਊਣਤਾਂ ਆਈਆਂ ਸੀਗੀਆਂ। ਮੋਨੀਟਰਿੰਗ ਕਮੇਟੀ ਨੇ ਰਿਪੋਰਟ ਸਬਮਿਟ ਕੀਤੀ, ਉਹਦੇ 'ਚ ਸਾਈਨਾਮ ਸੀਗੀ, ਇੱਕ ਮੁਹਾਲੀ ਦਾ ਸੀਗਾ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਇਨਕਿਊਬੇਸ਼ਨ ਸੈਂਟਰ, ਇੱਕ ਪ੍ਰਦੂਸ਼ਣ ਕੰਟਰੋਲ ਬੋਰਡ ਸੀ। ਇਹਨਾਂ 3 ਦੀਆਂ ਲੈਬਾਂ ਦੇ ਵਿੱਚ ਨਮੂਨਿਆਂ ਦੀ ਜਾਂਚ ਹੋਈ, ਤੇ ਨਮੂਨਿਆਂ ਦੇ ਨਤੀਜਿਆਂ ਦੇ ਵਿੱਚ ਵਖਰੇਵੇਂ ਬਹੁਤ ਜ਼ਿਆਦਾ ਸਨ। ਮੰਨ ਲਓ ਕਿ ਇੱਕ ਲੈਬ ਕਿਸੇ ਪਰਟੀਕੂਲਰ ਤੱਤ ਦਾ ਵੈਲਿਊ 25 ਦੱਸ ਰਹੀ ਹੈ, ਦੂਜੀ ਉਹਦੀ 10 ਪੁਆਇੰਟ ਕੁਛ ਦੱਸ ਰਹੀ ਹੈ, ਤੇ ਤੀਸਰੀ ਉਹਦੀ 70 ਪੁਆਇੰਟ ਦੱਸ ਰਹੀ ਹੋਵੇ।
ਹੂੰ, ਹੂੰ, ਇਸ ਤਰ੍ਹਾਂ ਦੇ ਜਿਹੜੇ ਵਖਰੇਵੇਂ ਨੇ ਉਹ ਪਾਏ ਗਏ ਸੀਗੇ, ਇਸ ਤਰ੍ਹਾਂ ਦੇ ਵਖਰੇਵੇਂ ਜਿਹੜੇ ਨੇ ਉਹ ਪਾਏ ਗਏ ਸੀਗੇ ਉਹਦੇ ਵਿੱਚ। ਤਾਂ ਹੂੰ, ਉਹ ਚੈਲੰਜ ਹੋਈ ਸੀ ਬਾਅਦ ਦੇ ਵਿੱਚ, ਜਿਹੜੇ ਲੋਕ ਲੜ ਰਹੇ ਸਨ, ਜਿਹੜੇ ਉਹਦੇ ਤੇ ਗੱਲਬਾਤ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ ਵੀ ਮੀਟਿੰਗ ਕੀਤੀ ਹੈ, ਕਿਸੇ ਦੇ ਹੋਰ ਦੇ ਨਾਲ ਵੀ ਮੀਟਿੰਗ ਕੀਤੀ, ਉਹਦੇ ਚ ਉਸ ਚੀਜ਼ ਨੂੰ ਬਾਅਦ ਦੇ ਵਿੱਚ ਰੱਖਿਆ ਗਿਆ ਕਿ ਜਾਂ ਤਾਂ ਨਮੂਨਿਆਂ ਦੇ ਨਾਲ ਛੇੜਛਾੜ ਹੋਈ, ਜਾਂ ਫਿਰ ਜਿਹੜਾ ਹੈਗਾ ਨਮੂਨਿਆਂ ਦੀ ਮੁਕੰਮਲ ਜਾਂਚ ਨਹੀਂ ਹੋਏਗੀ, ਇਨਕਿਊਬੇਸ਼ਨ ਪ੍ਰੋਪਰ ਨਹੀਂ ਹੋਈ। ਹੁਣ ਫਿਰ ਜਿਹੜੀ ਦੁਬਾਰੇ ਇਹ ਕਮੇਟੀਆਂ ਬਣੀਆਂ ਸੀਗੀਆਂ, ਹੂੰ, ਤਾਂ ਹੂੰ, ਇਹਨਾਂ ਨੇ ਜੋ ਰਿਪੋਰਟ ਲਿਆਂਦੀ ਆ ਉਹ ਤੁਹਾਡੇ ਨਾਲ ਮੈਂ ਹੁਣੇ ਸਾਂਝੀ ਕੀਤੀ ਆ। ਇਹ ਰਿਪੋਰਟ ਜਿਹੜੀ ਐਨਜੀਟੀ ਦੇ ਵਿੱਚ ਪੰਜਾਬ ਸਰਕਾਰ ਨੇ ਅਜੇ ਰੱਖਣੀ ਹੈ। ਤਾਂ ਹੂੰ, ਜਿਹੜੀ ਚਲੋ ਮੱਤੇਵਾੜੇ ਦੀ ਮੈਂ ਸੌਰੀ ਜੀਰੇ ਦੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ, ਹਾਂਜੀ ਚਾਹੇ ਜੀਰੇ, ਮੱਤੇਵਾੜਾ ਸੀ, ਚਾਹੇ ਮੁਦਕੀ ਸੀ, ਚਾਹੇ ਜੀਰਾ ਆ, ਹੂੰ, ਜਿਹੜੇ ਬਾਹਰ ਬੈਠੇ ਪੰਜਾਬੀਆਂ ਦੀ ਸਹਾਇਤਾ ਆ, ਚਾਹੇ ਉਹਨਾਂ ਮੋਰਚਿਆਂ ਨੂੰ ਚੱਲਦਾ ਰੱਖਣ ਦੇ ਵਿੱਚ ਉਹਨਾਂ ਨੇ ਕਿਸੇ ਵੀ ਤਰੀਕੇ ਸਹਾਇਤਾ ਕੀਤੀ ਆ, ਜਾਂ ਸੋਸ਼ਲ ਮੀਡੀਆ ਤੇ ਜਾਂ ਜਿਹਦੇ ਉਧਰ ਰਿਪਰੈਜ਼ੈਂਟੇਟਿਵ ਹੈਗੇ ਨੇ ਉਹਨਾਂ ਦੇ ਰਾਹੀਂ ਆਵਾਜ਼ ਬੁਲੰਦ ਕੀਤੀ ਆ, ਉਹ ਜਿਵੇਂ ਹੁਣ ਬੁੱਢੇ ਨਾਲੇ ਦਾ ਮਸਲਾ ਆ, ਬੁੱਢੇ ਨਾਲੇ ਦਾ ਮਸਲਾ ਲੰਮੇ ਸਮੇਂ ਤੋਂ ਪੰਜਾਬੀ ਲੜ ਰਹੇ ਨੇ, ਲੜ ਰਹੇ ਨੇ ਬਿਲਕੁਲ। ਹੂੰ, ਤੇ ਬੁੱਢੇ ਨਾਲੇ ਦੇ ਹੱਲ ਦੇ ਲਈ ਹਾਲਾਂਕਿ ਪਿੱਛੇ ਜੇ ਇੱਕ ਕਮੇਟੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਬਣਾਈ ਹੈ, ਲੇਕਿਨ ਦੇਖਣਾ ਪਊਗਾ। ਉਹ ਨਵੇਂ ਐਸਟੀਪੀ ਲਾਉਣ ਦੀ ਗੱਲ ਕਰ ਰਹੀ ਆ। ਸਮੱਸਿਆ ਇਹ ਹੈ ਕਿ ਐਸਟੀਪੀ ਲਾਉਣ ਤੋਂ ਪਿੱਛੋਂ ਕੀ ਕੈਮੀਕਲ ਜਿਹੜਾ ਉਹਦੇ ਵਿੱਚ ਮਿਲ ਚੁੱਕਿਆ, ਕੀ ਉਹ ਰਸਾਇਣ ਉਹਦੇ ਚੋਂ ਕੱਢ ਸਕੋਗੇ ਕਿਸੇ ਤਰੀਕੇ ਦੇ ਨਾਲ, ਹੂੰ, ਸਮੱਸਿਆ ਇਸ ਚੀਜ਼ ਦੀ ਹੈ। ਸੋ ਇਹਦੇ 'ਚ ਵੀ ਮੈਨੂੰ ਲੱਗਦਾ ਕਿ ਜਿੰਨਾ ਇੰਪੈਕਟ ਕਿਸੇ ਨਾ ਕਿਸੇ ਤਰੀਕੇ ਬਾਹਰਲੇ ਪੰਜਾਬੀ ਪਾ ਸਕਦੇ ਨੇ, ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਆ, ਹੂੰ, ਕਿਉਂਕਿ ਬੁੱਢਾ ਦਰਿਆ ਨੇ ਵੀ ਬਹੁਤ ਲੋਕ ਪ੍ਰਭਾਵਿਤ ਕੀਤੇ ਨੇ। ਮੈਂ ਦੋ ਜਿਹੜੀਆਂ ਖੋਜਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਮੈਂ ਬੁੱਢੇ ਨਾਲੇ ਦੀਆਂ ਸਾਂਝੀਆਂ ਕੀਤੀਆਂ। ਹੂੰ, ਜਿਸ ਤਰੀਕੇ ਵੀ ਮੈਨੂੰ ਲੱਗਦਾ ਕਿ ਬਾਹਰ ਵਾਲੇ ਸਹਿਯੋਗ ਕਰ ਸਕਦੇ ਨੇ, ਉਹਨਾਂ ਨੂੰ ਕਰਨਾ ਚਾਹੀਦਾ ਜੀ। ਹੂੰ, ਜੀ ਬਿਲਕੁਲ। ਸੋ ਬਿਲਕੁਲ ਆਪਣਾ ਸਮਾਂ ਵੀ ਸੁਖਜੀਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਆ। ਸੋ ਆਪਾਂ ਜੀ ਇਹ ਜਿਹੜਾ ਜੀ ਪ੍ਰੋਗਰਾਮ ਪਹਿਲਾ ਪਾਣੀ ਜੀਓ ਹੈ, ਇਸੇ ਵਿਸ਼ੇਸ਼ ਤੌਰ ਦੇ ਉੱਤੇ ਇਸੇ ਲਈ ਆਪਾਂ ਸ਼ੁਰੂਆਤ ਕੀਤੀ ਆ ਵੀ ਪੰਜਾਬ ਦੇ ਪਾਣੀਆਂ ਦੇ ਜਿਹੜੇ ਮਸਲੇ ਚੱਲ ਰਹੇ ਆ, ਜੋ ਮੁੱਦੇ ਆ, ਉਹਨਾਂ ਨੂੰ ਜਿਹੜਾ ਆਪਾਂ ਡੂੰਘਾਈ ਤੱਕ ਜਿਹੜਾ ਉਹ ਜਾਣ ਸਕੀਏ। ਤੇ ਅੱਜ ਪ੍ਰਦੂਸ਼ਣ ਨੂੰ ਲੈ ਕੇ ਪਾਣੀ ਦੇ ਵਿੱਚ ਤੇ ਨਾਲ ਜਿਹੜੇ ਚੱਲ ਰਹੇ ਮੋਰਚਿਆਂ ਨੂੰ ਲੈ ਕੇ ਕੀ ਉਹਨਾਂ ਦੇ ਪਿੱਛੇ ਕਾਰਨ ਨੇ, ਕੀ ਇਸ ਟਾਈਮ ਚੱਲ ਰਿਹਾ ਆ, ਉਸ ਨੂੰ ਲੈ ਕੇ ਸੁਖਜੀਤ ਸਿੰਘ ਹੋਣਾ ਨੇ ਆਪਣੇ ਨਾਲ ਗੱਲਬਾਤ ਕੀਤੀ। ਬਹੁਤ ਧੰਨਵਾਦ ਵੀਰ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ।